ਇਹ ਜਿਹੜੀਆਂ ਸਜ਼ਾਵਾਂ ਸੁਣਾਈਆਂ ਵੀ ਗਈਆਂ ਨੇ ਇਹ ਬੇਅਰਥ ਗੱਲ ਆ, ਕਿਉਂਕਿ ਇਸੇ ਨਿਜ਼ਾਮ ਨੇ ਬੜੀ ਜਲਦੀ ਇਹ ਸਜ਼ਾਵਾਂ ਜਿਹੜੀਆਂ ਨੇ ਪੁਲਿਸੀਆਂ ਦੀਆਂ ਮਾਫ ਕਰ ਦੇਣੀਆਂ। ਇਦੋਂ ਪਹਿਲਾਂ ਵੀ ਇਹੀ ਕੁਝ ਹੋਇਆ। ਲੋਕ 25-25 30-30 ਸਾਲ ਆਪਦੇ ਧੀਆਂ ਪੁੱਤਾਂ ਦੇ ਹੱਕ ਲਈ ਇਨਸਾਫ ਦੀ ਲੜਾਈ ਲੜਦੇ ਆ ਤੇ ਅੰਤ ਜਦੋਂ ਸਜ਼ਾ ਹੋ ਜਾਂਦੀ ਆ ਉਦੋਂ ਫਿਰ ਅਸੈਂਬਲੀਆਂ ਰਾਹੀਂ ਪਾਰਲੀਮੈਂਟ ਰਾਹੀਂ ਉਹਨਾਂ ਬੁੱਚੜਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਮਾਫ ਕਰ ਦਿੱਤੀਆਂ ਜਾਂਦੀਆਂ। ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਸੀ ਉਦੋਂ ਇਹ ਗੱਲ ਵਾਰ-ਵਾਰ ਮੈਂ ਕਹਿੰਦਾ ਰਿਹਾ, ਉਹ 'ਚ ਲਿਖੀ ਹੈ ਗੱਲ ਕਿ ਜੇ ਪੰਜਾਬ ਦੇ ਵਿੱਚ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ ਤਹਿਕੀਕਾਤ ਕਰ ਲਈ ਜਾਵੇ, 99% ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਨਿਕਲਣ। ਭਾਈ ਕੁਲਵੰਤ ਸਿੰਘ ਨਾਗੋਕੇ ਵਾਲੇ ਮਾਮਲੇ ਵਿੱਚ ਉਸ ਪਹਿਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਜੇ ਕਿਤੇ ਸਹੀ ਤਰੀਕੇ ਨਾਲ ਜਾਂਚ ਹੋ ਜਾਂਦੀ ਤਾਂ ਬਾਅਦ ਵਿੱਚ ਪੁਲਿਸੀਆਂ ਨੂੰ ਹੋਰ ਇਸ ਤਰੀਕੇ ਝੂਠੇ ਪੁਲਿਸ ਮੁਕਾਬਲੇ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਉਦੋਂ ਦਰਬਾਰਾ ਸਰਕਾਰ ਨੇ ਪੂਰਾ ਠੋਕ ਵਜਾ ਕੇ ਬੁੱਚੜ ਪੁਲਿਸੀਆਂ ਦੀ ਸਰਪ੍ਰਸਤੀ ਕੀਤੀ। ਬਾਅਦ ਚ ਉਹ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਲਾਭ ਸਿੰਘ ਵਰਗੇ ਸੂਰਮਿਆਂ ਨੂੰ ਆਪ ਸੋਧੇ ਲਾਉਣੇ। ਜਦੋਂ ਰਵੈਰੋ ਆਇਆ ਪੰਜਾਬ 'ਚ, ਜਦੋਂ ਬਰਨਾਲੇ ਦੀ ਸਰਕਾਰ ਬਣੀ, ਉਹਨੇ ਸਿੱਧਾ ਹੀ ਕਹਿਤਾ ਬੁਲਟ ਫਾਰ ਬੁਲਟ, ਤੇ ਉਹਦੇ ਨਾਲ ਪੁਲਿਸੀਆਂ ਨੂੰ ਖੁੱਲ੍ਹ ਮਿਲ ਗਈ ਕਿ ਜਿਹਨੂੰ ਮਰਜ਼ੀ ਮਾਰੋ। ਪਹਿਲਾਂ ਤਾਂ ਇਹ ਸੀਗਾ ਕਿ ਮੈਂ ਇਹਨੂੰ ਮਾਰਿਆ ਕਿਉਂਕਿ ਇਹ ਇੱਕ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦਾ ਸੀ। ਬਾਅਦ ਵਿੱਚ ਤਾਂ ਕਹਿਤਾ ਕਿ ਜਿਹਨੂੰ ਵੀ ਅਸੀਂ ਮਾਰਦੇ ਆ ਨਾ, ਜੇ ਅਸੀਂ ਮਾਰਿਆ ਤਾਂ ਸਮਝ ਲਓ ਵੀ ਉਹ ਟੈਰਰਿਸਟ। ਇਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਇੱਕ ਨਵਾਂ ਕਾਨੂੰਨ, ਨਵਾਂ ਨਿਯਮ ਸਾਹਮਣੇ ਆਇਆ ਕਿ ਜਿਹੜੇ ਵੀ ਪੁਲਿਸ ਅਫਸਰ ਨੇ ਤਰੱਕੀ ਲੈਣੀ ਆ ਉਹ ਬਸ ਇਹ ਦੱਸੇ ਕਿ ਮੈਂ ਬੰਦੇ ਕਿੰਨੇ ਮਾਰੇ। KPS ਗਿੱਲ ਜਦੋਂ ਮੀਟਿੰਗ ਕਰਦਾ ਸੀ ਤਾਂ ਉਸ ਮੀਟਿੰਗ ਦੇ ਵਿੱਚ ਹਰ ਜ਼ਿਲ੍ਹੇ ਦਾ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ SSP ਹੁੰਦਾ ਸੀ, ਉਹ ਜਿਵੇਂ ਮੰਡੀ 'ਚ ਬੋਲੀ ਲੱਗਦੀ ਆ ਨਾ, ਏਦਾਂ ਦੱਸਣਾ ਪੈਂਦਾ ਸੀ ਕਿ ਮੇਰੇ ਪੁਲਿਸ ਜ਼ਿਲ੍ਹੇ ਦੇ ਵਿੱਚ ਪਿਛਲੇ 10 ਦਿਨਾਂ 'ਚ ਅਸੀਂ ਜੀ 15 ਮੁੰਡੇ ਮਾਰ। ਸਾਡਾ ਪੰਜਾਬ ਦੀ ਧਰਤੀ ਉੱਤੇ ਸ਼ਿਕਾਰ ਖੇਡਿਆ ਗਿਆ। KPS ਗਿੱਲ ਦੀ ਨਜ਼ਰ ਦੇ ਵਿੱਚ ਆਉਣ ਲਈ ਇਹ ਗਿੱਲ, ਸੰਧੂ ਬਰਾੜ ਤੇ ਹੋਰ ਜਿਹੜੇ ਸਾਡੇ ਪੰਜਾਬ ਦੇ ਹੀ ਪੁਲਿਸ ਅਫਸਰ ਸੀ, ਇਹਨਾਂ ਨੇ ਸਾਡਾ ਕਤਲੇਆਮ ਕੀਤਾ। ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਢੇਰੀਆਂ ਲਾਤੀਆਂ, ਲਾਸ਼ਾਂ ਦੇ ਅੰਬਾਰ ਲਾਤੇ। ਫਿਰ ਉਹਨਾਂ ਨੂੰ ਅਜੀਤ ਸਿੰਘ ਸੰਧੂ ਵਰਗਿਆਂ ਨੇ, ਖਾਲੜੇ ਵਰਗਿਆਂ ਨੂੰ ਜਿਵੇਂ ਕਤਲ ਕੀਤਾ, ਉਵੇਂ ਬਹੁਤ ਜ਼ਿਆਦਾ ਸਿੱਖਾਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਜਾਂ ਤਾਂ ਉਹ ਦਰਿਆਵਾਂ 'ਚ ਰੋੜਤੀਆਂ ਜਾਂ ਫਿਰ ਲਾਵਾਰਸ਼ ਕਹਿ ਕੇ ਫੂਕਤੀਆਂ। ਸੁਪਰੀਮ ਕੋਰਟ ਨੇ ਆਰਡਰ ਇਹ ਪਾਸ ਕਰਤਾ ਵੀ ਠੀਕ ਆ ਜੀ, ਇਹਨਾਂ ਦੇ ਬੰਦੇ ਮਾਰੇ ਗਏ, ਇਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿਓ। ਮੁਆਵਜ਼ਾ ਦੇਣ ਨੂੰ ਤਾਂ ਤਿਆਰ ਆ, ਪਰ ਇਹ ਕਹਿਣ ਨੂੰ ਨਹੀਂ ਤਿਆਰ ਕਿ ਜਿਨ੍ਹਾਂ ਨੇ ਇਹ ਬੇਦੋਸ਼ੇ ਸਿੱਖ ਕਤਲ ਕਰਕੇ ਲਾਵਾਰਸ ਲਾਸ਼ਾਂ ਕਹਿ ਕੇ ਫੂਕ ਸੁੱਟੇ ਆ, ਇਹਨਾਂ ਬੁੱਚੜ ਪੁਲਿਸੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੂਠਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਸਾਬਕਾ DSP ਨੂੰ ਉਮਰ ਕੈਦ ਹੋਈ ਹੈ। ਸਾਬਕਾ DIG ਨੂੰ ਵੀ 7 ਸਾਲ ਦੀ ਕੈਦ ਸੁਣਾਈ ਗਈ ਹੈ। ਇਹ 1993 ਦੇ ਵਿੱਚ ਇੱਕ ਫੇਕ ਐਨਕਾਊਂਟਰ ਦੇ ਵਿੱਚ ਇਹਨਾਂ ਨੇ ਇੱਕ ਨੌਜਵਾਨ ਦਾ ਕਤਲ ਕੀਤਾ ਸੀਗਾ ਤੇ ਇਹ ਮਾਮਲਾ ਬਾਕੀ ਪੁਲਿਸ ਮੁਕਾਬਲਿਆਂ ਵਰਗਾ ਜਾਂ ਜਿਹਦੇ ਚ ਬਾਕੀ ਆਮ ਕੇਸਾਂ 'ਚ ਸਜ਼ਾਵਾਂ ਹੁੰਦੀਆਂ ਉਵੇਂ ਦਾ ਬਿਲਕੁਲ ਨਹੀਂ। ਇਸ ਕਰਕੇ ਸਾਰੇ ਜਿਹੜੇ ਸਰੋਤੇ ਭੈਣ ਭਰਾ ਸਾਡੇ ਸੁਣ ਰਹੇ ਨੇ ਇਸ ਮਾਮਲੇ ਵੱਲ ਥੋੜਾ ਜਿਹਾ ਜ਼ਿਆਦਾ ਤਵੱਜੋ ਦੇਣ। ਇਹ ਅੱਜ ਜਦੋਂ ਅਦਾਲਤ ਦਾ ਫੈਸਲਾ ਹੋਇਆ ਉਹਦੇ ਚ ਜਿਹੜਾ ਉਮਰ ਕੈਦ ਵੀ ਹੋਈ ਆ ਤੇ $4.25 ਲੱਖ ਜੁਰਮਾਨਾ ਵੀ ਕੀਤਾ ਗਿਆ ਗੁਰਚਰਨ ਸਿੰਘ ਨੂੰ, ਜਿਹੜਾ ਸਾਬਕਾ DSP ਆ, ਤੇ ਸਾਬਕਾ DIG ਦਿਲਬਾਗ ਸਿੰਘ ਨੂੰ $50,000 ਜੁਰਮਾਨਾ ਤੇ 7 ਸਾਲ ਦੀ ਕੈਦ ਜਿਹੜੀ ਆ ਉਹ ਸੁਣਾਈ ਗਈ ਹੈ। ਮਾਮਲਾ ਕੀ ਸੀ? ਮਾਮਲਾ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਪੱਖਾਂ ਤਰਨਤਾਰਨ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਤਰਨਤਾਰਨ ਦੇ ਸਬਜ਼ੀ ਵੇਚਣ ਵਾਲੇ ਹਿੰਦੂ ਨੌਜਵਾਨ ਗੁਲਸ਼ਨ ਕੁਮਾਰ ਦਾ ਇਹ ਮੁਕਾਬਲਾ ਬਣਾਇਆ ਗਿਆ ਸੀ। ਇਹ ਆ ਵੱਖਰੀ ਗੱਲ ਕਿ ਪੰਜਾਬ ਦੇ ਵਿੱਚ ਉਸ ਦੌਰ ਵਿੱਚ ਬੇਤਹਾਸ਼ਾ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲੇਆਮ ਕੀਤਾ ਗਿਆ। ਇਹ ਕੇਸ ਜਿਹੜਾ ਹੈ ਇਹ ਗੁਲਸ਼ਨ ਕੁਮਾਰ ਦਾ। ਗੁਲਸ਼ਨ ਕੁਮਾਰ ਦੇ ਪਿਤਾ ਜਿਹੜੇ ਬਾਊ ਜੀ ਹੁੰਦੇ ਸੀ ਚਮਨ ਲਾਲ,
ਜਦੋਂ ਵੀ ਇੱਥੇ ਕਬੀਰ ਪਾਰਕ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਰਿਹਾ, ਜਾਂ ਜਿੱਥੇ ਵੀ ਕਿਤੇ ਮਨੁੱਖੀ ਹੱਕਾਂ ਦੀ ਕੋਈ ਗੱਲ ਚੱਲਦੀ ਹੁੰਦੀ ਸੀ, ਮੈਂ ਬੜੀ ਵਾਰ ਗੁਲਸ਼ਨ ਕੁਮਾਰ ਜਿਹੜਾ ਇਸ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਉਹਦੇ ਪਿਤਾ ਚਮਨ ਲਾਲ ਜੀ ਨੂੰ ਉੱਥੇ ਮਿਲਦਾ ਰਿਹਾ। ਉਹ ਇੱਕ ਸਿਰੜੀ ਤੇ ਦ੍ਰਿੜ ਇਰਾਦੇ ਵਾਲਾ ਬਜ਼ੁਰਗ ਸੀ ਤੇ ਉਹਨੂੰ ਦੇਖ ਕੇ ਬੜਾ ਮਨ ਵਿੱਚ ਆਉਣਾ ਕਿ ਇਹ ਕਿਵੇਂ ਆਪਦੇ ਪੁੱਤ ਦੀ ਲੜਾਈ ਲੜ ਰਿਹਾ। ਹਿੰਦੂ ਸੀ ਪਰ ਉਹਨੂੰ ਮਨੁੱਖੀ ਹੱਕਾਂ ਦੀ ਜਿਹੜੀ ਲੜਾਈ ਲੜਨ ਲਈ ਸਾਡੇ ਭਾਈਚਾਰੇ ਚੋਂ ਸਿੱਖ ਕੌਮ ਦੇ ਵੱਲੋਂ ਹੀ ਸਾਥ ਸਹਿਯੋਗ ਮਿਲਿਆ ਤੇ ਬਹੁਤ ਹੀ ਗਹਿ ਕੱਢਵੀਂ ਲੜਾਈ ਉਹਨੂੰ ਲੜਨੀ ਪਈ। ਤੇ ਇਹ ਗੱਲ ਆਪਣੀ ਥਾਂ ਤੇ ਆ, ਇਹ ਧਰਕਾਰ ਆ ਭਾਰਤੀ ਨਿਜ਼ਾਮ ਨੂੰ ਕਿ ਗੁਲਸ਼ਨ ਕੁਮਾਰ ਜਿਹੜਾ ਉਹ ਤਾਂ ਮਾਰ ਹੀ ਦਿੱਤਾ, ਕਤਲ ਕਰਤਾ ਇਹਨਾਂ ਨੇ, ਤੇ ਉਹਦਾ ਇਨਸਾਫ ਮੰਗਦਾ ਉਹਦਾ ਪਿਓ ਵੀ ਇਸ ਧਰਤੀ ਤੋਂ ਚਲਾਣੇ ਕਰ ਗਿਆ ਸੀ। ਕਾਫੀ ਸਾਲ ਹੋ ਗਏ। ਜਿਹੜਾ ਬਾਪ ਸੀ ਨਾ ਚਮਨ ਲਾਲ, ਉਹ ਵੀ ਚੜ੍ਹਾਈ ਕਰ ਗਿਆ। ਤੇ ਇਸ ਕੇਸ ਵਿੱਚ ਜਿਹਦੇ ਚ ਅੱਜ ਇਹ ਸਜ਼ਾਵਾਂ ਸੁਣਾਈਆਂ ਗਈਆਂ ਨੇ, ਉਹਦੇ ਵਿੱਚ ਹੋਰ ਸੁਣੋ ਤੁਸੀਂ ਬਈ ਕਈ ਜਿਹੜੇ ਪੁਲਿਸ ਨੇ ਗਵਾਹ ਰੱਖੇ ਸੀ ਇਸ ਕੇਸ ਵਿੱਚ, ਉਹ ਗਵਾਹ ਵੀ ਮਰ ਗਏ। ਦੱਸੋ ਇਹ ਕਿਹੋ ਜਿਹਾ ਮਾਮਲਾ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਕੇਸ ਦੇ ਗਵਾਹ ਨੇ ਉਹਨਾਂ ਚੋਂ 15-16 ਗਵਾਹ ਮਰ ਗਏ, 30 ਗਵਾਹ ਸੀ, 31 ਉਹਨਾਂ ਚੋਂ 16 ਮਰ ਗਏ। ਉਪਰੰਤ ਚਮਨ ਲਾਲ ਜੀ ਆਪ ਵੀ ਚੜ੍ਹਾਈ ਕਰ ਗਏ ਤੇ ਜਿਹੜੇ ਪੁਲਿਸ ਵਾਲੇ ਦੋਸ਼ੀ ਸੀਗੇ ਉਹ ਵੀ ਕਈ ਪੁਲਿਸ ਵਾਲੇ ਇਸ ਮਾਮਲੇ ਵਿੱਚ ਪਹਿਲਾਂ ਹੀ ਮਾਰ ਖੱਪ ਗਏ। ਉਹ ਅੱਜ ਜਦੋਂ 1993 ਤੋਂ ਲੈ ਕੇ ਲੜਾਈ ਲੜਦੇ ਹੋਏ 2024 ਵਿੱਚ ਇਸ ਕੇਸ ਦਾ ਫੈਸਲਾ ਅਦਾਲਤ ਨੇ ਸੁਣਾਇਆ, ਤਾਂ ਕੀ ਇਹਦਾ ਫਾਇਦਾ ਜਦੋਂ ਕਿ ਸਾਰਿਆਂ ਨੂੰ ਪਤਾ ਕਿ ਇਹ ਜਿਹੜੀਆਂ ਸਜ਼ਾਵਾਂ ਸੁਣਾਈਆਂ ਵੀ ਗਈਆਂ ਨੇ ਇਹ ਬੇਅਰਥ ਗੱਲ ਆ, ਕਿਉਂਕਿ ਇਸੇ ਨਿਜ਼ਾਮ ਨੇ ਬੜੀ ਜਲਦੀ ਇਹ ਸਜ਼ਾਵਾਂ ਜਿਹੜੀਆਂ ਨੇ ਪੁਲਿਸੀਆਂ ਦੀਆਂ ਮਾਫ ਕਰ ਦੇਣੀਆਂ ਨੇ। ਇਦੋਂ ਪਹਿਲਾਂ ਵੀ ਇਹੀ ਕੁਝ ਹੋਇਆ। ਲੋਕ 25-25 30-30 ਸਾਲ ਆਪਦੇ ਧੀਆਂ ਪੁੱਤਾਂ ਦੇ ਹੱਕ ਲਈ ਇਨਸਾਫ ਦੀ ਲੜਾਈ ਲੜਦੇ ਆ ਤੇ ਅੰਤ ਜਦੋਂ ਸਜ਼ਾ ਹੋ ਜਾਂਦੀ ਆ ਉਦੋਂ ਫਿਰ ਅਸੈਂਬਲੀਆਂ ਰਾਹੀਂ, ਪਾਰਲੀਮੈਂਟ ਰਾਹੀਂ ਉਹਨਾਂ ਬੁੱਚੜਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਮਾਫ ਕਰ ਦਿੱਤੀਆਂ ਜਾਂਦੀਆਂ। ਖੈਰ, ਜਿਹੜਾ ਅੱਜ ਇਸ ਮਾਮਲੇ ਦੀ ਕਹਾਣੀ ਆ ਸਾਰੀ, ਉਹ ਇਹ ਸੀ ਵੀ ਗੁਲਸ਼ਨ ਕੁਮਾਰ ਸਬਜ਼ੀ ਵੇਚਣ ਵਾਲਾ ਨੌਜਵਾਨ ਸੀਗਾ, ਉਹਨੂੰ 4 ਹੋਰ ਨੌਜਵਾਨਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ। ਅੱਜ CBI ਦੀ ਅਦਾਲਤ ਵਿੱਚ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਕੱਲ ਇਹਨਾਂ ਪੁਲਿਸ ਅਫਸਰਾਂ ਨੂੰ ਸਾਬਕਾ DIG ਦਿਲਬਾਗ ਸਿੰਘ ਤੇ ਸਾਬਕਾ DSP ਗੁਰਬਚਨ ਸਿੰਘ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਹ ਮਾਮਲੇ ਵਿੱਚ 3 ਪੁਲਿਸ ਕਰਮਚਾਰੀ ਹੈ ਜਿਹੜੇ ਨਾਮਜ਼ਦ ਸੀਗੇ, ਉਹ ਇਸੇ ਕੇਸ ਦੀ ਸੁਣਵਾਈ ਦੌਰਾਨ ਮਰ ਖੱਪ ਗਏ ਤੇ ਇਹਨਾਂ ਜਿਹੜੇ ਇਹ ਦੋਨੇ ਜਿਹੜੇ ਸੀਗੇ ਸਾਬਕਾ DIG ਤੇ ਸਾਬਕਾ DSP, ਕੱਲ ਇਹਨਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਤੇ ਅੱਜ ਉਹਨਾਂ ਨੂੰ ਅਦਾਲਤ 'ਚ ਸਜ਼ਾ ਸੁਣਾਈ ਗਈ ਆ। ਮਾਮਲਾ ਇਹ ਸੀਗਾ ਕਿ 22 ਜੂਨ 1993 ਨੂੰ ਜਿਹੜਾ ਚਮਨ ਲਾਲ ਹੈ ਪਿਤਾ, ਉਹਦੇ 2 ਪੁੱਤਰ ਪ੍ਰਵੀਨ ਕੁਮਾਰ, ਬੋਬੀ ਕੁਮਾਰ ਤੇ ਗੁਲਸ਼ਨ ਕੁਮਾਰ, ਉਹਦੇ ਇਹ 3 ਪੁੱਤ ਸੀਗੇ। ਤਿੰਨਾਂ ਪੁੱਤਾਂ ਨੂੰ ਪੁਲਿਸ ਜਿਹੜਾ ਹੈਗਾ DSP ਇਹ ਦਿਲਬਾਗ ਸਿੰਘ, SHO ਸਿਟੀ ਗੁਰਬਚਨ ਸਿੰਘ, ਇਹ ਤਰਨ ਚੱਕ ਕੇ ਲੈ ਗਏ ਤੇ ਇਹਨਾਂ ਨੂੰ ਘਰੋਂ ਲੈ ਕੇ ਗਏ। ਤੇ ਗੁਲਸ਼ਨ ਕੁਮਾਰ ਤੋਂ ਇਲਾਵਾ ਜਦੋਂ ਮਗਰੋਂ ਭੱਜ ਦੌੜ ਕੀਤੀ ਪਰਿਵਾਰ ਨੇ, ਚਮਨ ਲਾਲ ਨੇ ਤੇ ਹੋਰ ਲੋਕਾਂ ਨੇ, ਇਹ ਜਿਹੜੇ ਦੂਜੇ 2 ਪੁੱਤ ਸੀ ਬੋਬੀ ਕੁਮਾਰ ਤੇ ਪ੍ਰਵੀਨ ਕੁਮਾਰ, ਉਹ ਤਾਂ ਛੁਡਵਾ ਲਏ, ਪਰ ਗੁਲਸ਼ਨ ਕੁਮਾਰ ਜਿਹੜਾ ਸੀਗਾ ਉਹ 1 ਮਹੀਨਾ ਤਾਂ ਨਜਾਇਜ਼ ਹਿਰਾਸਤ ਵਿੱਚ ਰੱਖਿਆ ਪੁਲਿਸ ਨੇ। ਤੇ ਫਿਰ 22 ਜੁਲਾਈ 1993 ਨੂੰ ਉਹਦੇ ਬਾਰੇ ਖਬਰ ਦੇਤੀ ਕਿ 3 ਜਣੇ ਹੋਰ ਲੈ ਗਏ, ਇਹਨਾਂ ਦਾ ਉੱਥੇ ਜੀ ਮੁਕਾਬਲਾ ਹੋ ਗਿਆ ਤੇ ਪੁਲਿਸ ਮੁਕਾਬਲੇ ਵਿੱਚ ਨੌਜਵਾਨ ਹਰਜਿੰਦਰ ਸਿੰਘ ਵਾਸੀ ਮੁਰਾਦਪੁਰਾ, ਜਰਨੈਲ ਸਿੰਘ ਤੇ ਉਹਦਾ ਭਰਾ ਕਰਨੈਲ ਸਿੰਘ, ਇਹ ਜੀਰੇ ਦੇ ਸੀਗੇ। ਇਹ ਜੀ ਕਹਿੰਦੇ ਪਲਾਸੌਰ ਪਿੰਡ ਕੋਲੇ ਬੜਾ ਖਤਰਨਾਕ ਮੁਕਾਬਲਾ ਹੋਇਆ ਤੇ ਉੱਥੇ ਜੀ ਇਹ ਪੁਲਿਸ ਨੇ ਮੁਕਾਬਲੇ ਵਿੱਚ ਮਾਰੇ ਆ, ਜਦੋਂ ਕਿ ਇਹ ਝੂਠਾ ਪੁਲਿਸ ਮੁਕਾਬਲਾ ਸੀ। ਤੇ ਨਾਲ ਦੀ ਨਾਲ ਇਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀਗੀਆਂ ਉਹ ਲਾਵਾਰਸ ਦੱਸ ਕੇ ਅੰਤਮ ਸੰਸਕਾਰ ਜਿਹੜਾ ਸੀਗਾ ਕਰ ਦਿੱਤਾ। ਜਦੋਂ ਬਾਅਦ ਵਿੱਚ
ਲਾਵਾਰਸ ਲਾਸ਼ਾਂ ਦਾ ਮਾਮਲਾ ਉੱਠਿਆ ਸੰਸਕਾਰ ਕਰਨ ਵਾਲਾ, ਉਹਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ 15 ਨਵੰਬਰ 1995 ਨੂੰ ਇੱਕ ਆਰਡਰ ਪਾਸ ਕੀਤਾ ਸੀ ਕਿ ਤੇ ਫਿਰ 28 ਫਰਵਰੀ 1997 ਨੂੰ CBI ਨੂੰ ਹਦਾਇਤ ਹੋਈ ਸੀਗੀ, ਜਿਹਦੇ ਤਹਿਤ DSP ਦਿਲਬਾਗ ਸਿੰਘ ਤੇ ਇਹ ਸਾਰੇ ਪੁਲਿਸੀਆਂ ਦੇ ਖਿਲਾਫ ਇਹਨਾਂ ਨੌਜਵਾਨਾਂ ਨੂੰ ਅਗਵਾ ਕਰਨ ਦਾ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦਾ ਤੇ ਇਹਨਾਂ ਦਾ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕਰਨ ਦਾ ਜਿਹੜਾ ਜੁਰਮ ਆ, ਉਹਦੇ ਤਹਿਤ ਮੁਕੱਦਮਾ ਦਰਜ CBI ਨੂੰ ਕਰਨ ਦਾ ਸੁਪਰੀਮ ਕੋਰਟ ਨੇ 1997 ਦੇ ਫਰਵਰੀ ਮਹੀਨੇ 'ਚ ਆਰਡਰ ਦਿੱਤਾ ਸੀ। ਤੋ ਇਹ ਫਿਰ ਕਾਰਵਾਈ CBI ਨੇ ਅੱਗੇ ਲੰਮਾ ਅਰਸਾ ਚਲਾਈ। ਗੁਲਸ਼ਨ ਕੁਮਾਰ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਸੰਬੰਧੀ 7 ਮਈ 1999 ਨੂੰ CBI ਨੇ ਸਾਰੀ ਤਫਤੀਸ਼ ਮੁਕੰਮਲ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ DSP ਦਿਲਬਾਗ ਸਿੰਘ, ਇੰਸਪੈਕਟਰ ਗੁਰਬਚਨ ਸਿੰਘ, ASI ਅਰਜਨ ਸਿੰਘ, ASI ਦਵਿੰਦਰ ਸਿੰਘ ਤੇ ASI ਬਲਵੀਰ ਸਿੰਘ ਸਮੇਤ ਹੋਰ ਜਿਹੜੇ ਮੁਲਜ਼ਮ ਸੀਗੇ, ਇਹਨਾਂ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਪਟਿਆਲੇ ਜਿਹੜੀ CBI ਦੀ ਅਦਾਲਤ ਹੈ। ਪਰ ਮੁਕੱਦਮੇ ਦੌਰਾਨ ਅਰਜਨ ਸਿੰਘ, ਦਵਿੰਦਰ ਸਿੰਘ, ਬਲਵੀਰ ਸਿੰਘ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਮਰ ਗਏ, ਇਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਖਿਲਾਫ ਤਾਂ ਫਿਰ ਕਾਰਵਾਈ ਬੰਦ ਹੋ ਗਈ। ਦੂਜੇ ਪਾਸੇ 32 ਗਵਾਹ ਸੀਗੇ, ਜਿਨ੍ਹਾਂ ਵਿੱਚੋਂ 15 ਗਵਾਹਾਂ ਦੀ ਗਵਾਹੀ ਹੋਈ ਤੇ ਬਾਕੀ ਗਵਾਹ ਵੀ ਮਰ ਗਏ ਤੇ ਇਹਦੇ ਉੱਤੇ ਵੱਖ-ਵੱਖ ਬਹਾਨੇ ਲਾ ਕੇ ਸਰਕਾਰ ਨੇ ਪੂਰਾ ਸਾਥ ਦਿੱਤਾ। ਇਹ ਪੁਲਿਸੀਏ ਜਿਹੜੇ ਸੀਗੇ ਪੂਰੀ ਆਪਦੀ ਨੌਕਰੀ ਕਰਕੇ ਰਿਟਾਇਰ ਹੋ ਚੁੱਕੇ ਨੇ, ਉਦੋਂ ਤੱਕ ਇਹਨਾਂ ਨੂੰ ਪੂਰੇ ਸਿਆਸੀ ਜਿਹੜੇ ਇਹਨਾਂ ਦੇ ਅਦਾਲਤ ਉੱਥੋਂ ਨੌਕਰੀ ਦੇ ਲਾਭ ਮਿਲਣੇ ਹੁੰਦੇ ਆ ਉਹ ਇਹਨਾਂ ਨੂੰ ਮਿਲਦੇ ਰਹੇ। ਉਪਰੰਤ ਇਹਨਾਂ ਦੇ ਉੱਤੇ ਧਾਰਾ 364, 302, 218 ਤੇ 201 ਤਹਿਤ ਜਿਹੜਾ ਫਿਰ ਕੇਸ ਚੱਲਿਆ, ਉਹਦੇ 'ਚ ਦੋਸ਼ੀ ਕਰਾਰ ਦਿੱਤੇ ਗਏ। ਉਪਰੰਤ ਇਹਨਾਂ ਨੂੰ ਅੱਜ ਸਜ਼ਾਵਾਂ ਹੋਈਆਂ ਨੇ, ਜਿਹੜੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਆਪਾਂ ਅੱਜ ਹੀ ਮੈਂ ਇਹ ਗੱਲ ਦਾ ਦਾਅਵਾ ਕਰਦਾ ਕਿ ਬੇਸ਼ੱਕ ਅੱਜ ਜਿਹੜੇ ਵਕੀਲ ਸਾਹਿਬਾਨ ਨੇ ਬਹੁਤ ਮਿਹਨਤ ਕੀਤੀ ਆ, ਸਰਬਜੀਤ ਸਿੰਘ ਵੇਰਕੇ ਨੇ, ਜਗਜੀਤ ਸਿੰਘ ਨੇ, ਪੁਸ਼ਪਿੰਦਰ ਸਿੰਘ, ਜਗਦੀਪ ਸਿੰਘ ਰੰਧਾਵਾ, ਸੀਨੀਅਰ ਐਡਵੋਕੇਟ RS ਬੈਂਸ, ਬੀਬੀ ਪਰਮਜੀਤ ਕੌਰ ਖਾਲੜਾ, ਇਹਨਾਂ ਨੇ ਬੜੀ ਡਟ ਕੇ ਲੜਾਈ ਲੜੀ ਹੈ। ਤੇ ਮੈਂ ਤਾਂ ਜਿਵੇਂ ਪਹਿਲਾਂ ਕਹਿ ਹਟਿਆ ਕਿ ਜਿਹੜਾ ਉਹ ਚਮਨ ਲਾਲ ਸੀ ਨਾ, ਪਤਾ ਨਹੀਂ ਵੀ ਉਹ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀਗਾ ਉਹ ਬਜ਼ੁਰਗ, ਉਹਦੀ ਦ੍ਰਿੜਤਾ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ। ਜਿਹੜੇ ਭੈਣ ਭਰਾ ਗੂਗਲ ਦੇ ਉੱਤੇ ਸਰਚ ਮਾਰ ਕੇ ਇਸ ਕੇਸ ਬਾਰੇ, ਚਮਨ ਲਾਲ, ਗੁਲਸ਼ਨ ਕੁਮਾਰ, ਤਰਨਤਾਰਨ ਦਾ ਇਹ ਕੇਸ ਸੀ ਫੇਕ ਐਨਕਾਊਂਟਰ ਦਾ, ਜੇ ਉਹ ਮਾੜੀ ਜੀ ਵੀ ਇਹਦੇ ਉੱਤੇ ਗੂਗਲ ਤੇ ਸਰਚ ਮਾਰਨ ਉਹ ਦੇਖਣਗੇ ਕਿ ਕਿੰਨਾ ਦ੍ਰਿੜ ਇਰਾਦੇ ਵਾਲਾ ਉਹ ਬੰਦਾ ਸੀ। ਤੇ ਜਦੋਂ ਵੀ ਉਹਨੇ ਮਿਲਣਾ ਉਹਨੇ ਹੱਸ ਕੇ ਗੱਲ ਵੀ ਕਰਨੀ ਤੇ ਨਾਲ ਹੀ ਉਹਨੇ ਬਰਾਗ ਚਾਉਣਾ ਤੇ ਉਹਨੇ ਕਹਿਣਾ ਡਟੇ, ਉਹ ਜਦੋਂ ਅਸੀਂ ਕਹਿਣਾ ਉਦੋਂ ਪਹਿਲਾਂ ਬਜ਼ੁਰਗ ਨੇ ਉਹਨੇ ਚਮਨ ਲਾਲ ਨੇ ਕਹਿਣਾ ਡਟੇ ਰਹੋ ਕਾਕਾ, ਲੱਗੇ ਰਹੋ। ਤੇ ਇਸ ਗੱਲ ਦਾ ਮੈਨੂੰ ਬੜਾ ਵਧੀਆ ਲੱਗਣਾ ਕਿ ਅਸੀਂ ਪੰਜਾਬ ਦੀ ਧਰਤੀ ਉੱਤੇ ਜਿਨ੍ਹਾਂ ਪਰਿਵਾਰਾਂ ਕੋਲੇ, ਘਰਾਂ ਕੋਲੇ ਜਾਂਦੇ ਆ, ਉਹ ਬਹੁਤੇ ਜ਼ਿਆਦਾ ਸਿੱਖ ਭਾਈਚਾਰੇ ਚੋਂ ਹੁੰਦੇ ਆ, ਜਿਨ੍ਹਾਂ ਦੇ ਬੱਚੇ ਚੱਕ ਕੇ ਪੁਲਿਸ ਨੇ ਉਸ ਦੌਰ 'ਚ ਮਾਰੇ, ਤਰੱਕੀਆਂ ਲਈਆਂ, ਇਨਾਮ ਖੱਟੇ, ਤੇ ਮਾਰਨ ਵਾਲੇ ਵੀ ਬਹੁਤੇ ਜ਼ਿਆਦਾ ਸਿੱਖ ਪਰਿਵਾਰਾਂ ਚੋਂ ਹੀ ਸੀ, ਮਰਨ ਵਾਲੇ ਵੀ ਬਹੁਤੇ ਸਿੱਖ ਪਰਿਵਾਰਾਂ ਚੋਂ ਸੀ। ਤੇ ਅੱਜ ਚਮਨ ਲਾਲ ਵਰਗੇ ਸਾਡੇ ਜਿਹੜੇ ਹਿੰਦੂ ਭਾਈਚਾਰੇ ਚੋਂ ਆ, ਇਹ ਸਾਡੇ ਇਸ ਲੜਾਈ ਦਾ ਸਾਥ ਸਹਿਯੋਗ ਦੇ ਰਹੇ ਨੇ। ਉਹ ਇਹ ਇੱਕ ਆਪਣੇ ਆਪ ਦੇ ਵਿੱਚ ਵਿਲੱਖਣ ਤਰ੍ਹਾਂ ਦਾ, ਵੱਖਰੀ ਤਰ੍ਹਾਂ ਦਾ ਮਾਮਲਾ ਸੀ। ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਸੀ, ਉਦੋਂ ਇਹ ਗੱਲ ਬਾਰ-ਬਾਰ ਮੈਂ ਕਹਿੰਦਾ ਰਿਹਾ, ਉਹ 'ਚ ਲਿਖੀ ਹੈ ਗੱਲ ਕਿ ਜੇ ਪੰਜਾਬ ਦੇ ਵਿੱਚ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ ਤਹਿਕੀਕਾਤ ਕਰ ਲਈ ਜਾਵੇ, 99% ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਨਿਕਲਣਗੇ। ਸੰਤ ਭਿੰਡਰਾਂ ਵਾਲੇ ਆਪਦੀ ਤਕਰੀਰ ਦੇ ਵਿੱਚ ਦੇਹੇੜੂ ਪਿੰਡ ਵਾਲੇ ਪੁਲਿਸ ਮੁਕਾਬਲੇ ਦਾ ਜ਼ਿਕਰ ਕਰਦੇ ਹੁੰਦੇ ਸੀ। ਦੇਹੇੜੂ ਪਿੰਡ ਦੇ ਵਿੱਚ ਜਿਹੜਾ ਪੁਲਿਸ ਮੁਕਾਬਲਾ ਹੋਇਆ ਉਹ ਬਿਲਕੁਲ ਸੱਚਾ ਸੀ, ਪਰ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਚਰਚਾ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ, ਉਹਦੇ ਵਿੱਚ ਜਿਹੜੇ DSP ਬਚਨ ਸਿੰਘ ਵਰਗੇ ਜਾਂ ਹੋਰ ਅਫਸਰ ਸੀ, ਜਿਨ੍ਹਾਂ ਨੂੰ ਬਾਅਦ 'ਚ ਸਿੰਘਾਂ ਨੇ ਸੋਧਿਆ, ਜੇ ਕਿਤੇ ਉਦੋਂ ਦਰਬਾਰਾ ਸਿੰਘ ਵਾਲੀ ਸਰਕਾਰ ਉਹਨਾਂ ਪਾਪੀਆਂ ਤੇ ਦੁਸ਼ਟਾਂ ਨੂੰ, ਜਿਨ੍ਹਾਂ ਨੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕੀਤਾ ਸੀ, ਆ ਬੱਲੇ ਪਿੰਡ ਕੋਲੇ ਉੱਥੇ ਗੁਰਦੁਆਰਾ ਬਣਿਆ ਹੋਇਆ ਅੱਜ ਵੀ, ਉੱਥੇ ਉਹਨੂੰ ਚੱਕ ਕੇ ਉਹਦੀ ਡੈੱਡ ਬੋਡੀ ਬਾਅਦ 'ਚ ਰੱਖ ਕੇ ਕਹਿਤਾ ਜੀ ਇੱਥੇ ਉਹ ਭੱਜਣ ਲੱਗਿਆ ਸੀ। ਸੱਚਾਈ ਇਹ ਆ ਕਿ ਉਹਨੂੰ ਬੁਰੀ ਤਰ੍ਹਾਂ ਟੌਰਚਰ ਕਰਕੇ ਸ਼ਹੀਦ ਕੀਤਾ ਸੀ। ਭਾਈ ਕੁਲਵੰਤ ਸਿੰਘ ਨਾਗੋਕੇ ਵਾਲੇ ਮਾਮਲੇ ਵਿੱਚ, ਉਸ ਪਹਿਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਜੇ ਕਿਤੇ ਸਹੀ ਤਰੀਕੇ ਨਾਲ ਜਾਂਚ ਹੋ ਜਾਂਦੀ ਤਾਂ ਬਾਅਦ ਵਿੱਚ ਪੁਲਿਸੀਆਂ ਨੂੰ
ਹੋਰ ਇਸ ਤਰੀਕੇ ਝੂਠੇ ਪੁਲਿਸ ਮੁਕਾਬਲੇ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ, ਹਿੰਮਤ ਨਹੀਂ ਸੀ ਪੈਣੀ। ਪਰ ਉਦੋਂ ਦਰਬਾਰਾ ਸਰਕਾਰ ਨੇ ਪੂਰਾ ਠੋਕ ਵਜਾ ਕੇ ਬੁੱਚੜ ਪੁਲਸੀਆਂ ਦੀ ਸਰਪ੍ਰਸਤੀ ਕੀਤੀ। ਬਾਅਦ ਚ ਉਹ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਲਾਭ ਸਿੰਘ ਵਰਗੇ ਸੂਰਮਿਆਂ ਨੂੰ ਆਪ ਸੋਧੇ ਲਾਉਣੇ ਪਏ। ਇਸੇ ਤਰੀਕੇ ਨਾਲ ਇੱਕ ਪਾਇਲ ਪਿੰਡ, ਜਿਹੜਾ ਪਾਇਲ ਕਸਬਾ ਲੁਧਿਆਣੇ ਜ਼ਿਲ੍ਹੇ 'ਚ, ਉੱਥੇ ਇੱਕ ਬਹੁਤ ਵੱਡਾ 4 ਜਣਿਆਂ ਦਾ ਕਤਲ ਜਿਹੜਾ ਸੀਗਾ ਪੁਲਿਸ ਅਫਸਰਾਂ ਨੇ ਕੀਤਾ ਸੀ। ਉਸ ਕਾਂਡ ਦੇ ਵੀ ਪੁਲਿਸੀਆਂ ਨੂੰ ਬਚਾਉਣ ਲਈ ਉਸ ਮਾਮਲੇ ਵਿੱਚ ਹਕੂਮਤ ਦੀ, ਸਟੇਟ ਦੀ ਸਰਪ੍ਰਸਤੀ ਸੀ। ਉੱਥੇ ਵੀ ਕਾਤਲਾਂ ਨੂੰ, ਬੁੱਚੜ ਪੁਲਿਸੀਆਂ ਨੂੰ ਬਚਾਉਂਦਿਆਂ ਨੇ ਬਹੁਤ ਅਪੱਧਰ ਜਿਹੜਾ ਸੀ ਸਰਕਾਰ ਨੇ ਕੀਤਾ। ਫਿਰ ਇਸ ਤੋਂ ਬਾਅਦ ਤਾਂ ਰਾਹ ਹੀ ਖੁੱਲ ਗਿਆ ਤੇ ਜਦੋਂ ਰਵੈਰੋ ਆਇਆ ਪੰਜਾਬ 'ਚ, ਜਦੋਂ ਬਰਨਾਲੇ ਦੀ ਸਰਕਾਰ ਬਣੀ, ਉਹਨੇ ਸਿੱਧਾ ਹੀ ਕਹਿਤਾ ਬੁਲਟ ਫਾਰ ਬੁਲਟ, ਤੇ ਉਹਦੇ ਨਾਲ ਪੁਲਿਸੀਆਂ ਨੂੰ ਖੁੱਲ ਮਿਲ ਗਈ ਕਿ ਜਿਹਨੂੰ ਮਰਜ਼ੀ ਮਾਰੋ। ਪਹਿਲਾਂ ਤਾਂ ਇਹ ਸੀਗਾ ਕਿ ਮੈਂ ਇਹਨੂੰ ਮਾਰਿਆ ਕਿਉਂਕਿ ਇਹ ਇੱਕ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦਾ ਸੀ। ਬਾਅਦ ਵਿੱਚ ਤਾਂ ਕਹਿਤਾ ਕਿ ਜਿਹਨੂੰ ਵੀ ਅਸੀਂ ਮਾਰਦੇ ਆ ਨਾ, ਜੇ ਅਸੀਂ ਮਾਰਿਆ ਤਾਂ ਸਮਝ ਲਓ ਵੀ ਉਹ ਟੈਰਰਿਸਟ ਆ। ਸੋ ਇਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਇੱਕ ਨਵਾਂ ਕਾਨੂੰਨ, ਨਵਾਂ ਨਿਯਮ ਸਾਹਮਣੇ ਆਇਆ ਕਿ ਜਿਹੜੇ ਵੀ ਪੁਲਿਸ ਅਫਸਰ ਨੇ ਤਰੱਕੀ ਲੈਣੀ ਆ, ਉਹ ਬਸ ਇਹ ਦੱਸੇ ਕਿ ਮੈਂ ਬੰਦੇ ਕਿੰਨੇ ਮਾਰੇ ਆ। ਜਿਹੜੀ ਰਾਮ ਨਾਰਾਇਣ ਕੁਮਾਰ ਦੀ ਕਿਤਾਬ ਆ ਟੈਰਰ ਇਨ ਪੰਜਾਬ, ਉਹਦੇ ਵਿੱਚ ਇੱਕ ਵੱਡੇ ਸੀਨੀਅਰ ਪੁਲਿਸ ਅਫਸਰ ਦਾ ਇਕਬਾਲੀਆ ਬਿਆਨ ਆ, ਜਿਹਦੇ ਵਿੱਚ ਉਹਨੇ ਇਹ ਗੱਲ ਮੰਨੀ ਆ ਕਿ KPS ਗਿੱਲ ਜਦੋਂ ਮੀਟਿੰਗ ਕਰਦਾ ਸੀ ਤਾਂ ਉਸ ਮੀਟਿੰਗ ਦੇ ਵਿੱਚ ਹਰ ਜ਼ਿਲ੍ਹੇ ਦਾ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ SSP ਹੁੰਦਾ ਸੀ, ਉਹ ਜਿਵੇਂ ਮੰਡੀ 'ਚ ਬੋਲੀ ਲੱਗਦੀ ਆ ਨਾ, ਏਦਾਂ ਦੱਸਣਾ ਪੈਂਦਾ ਸੀ ਕਿ ਮੇਰੇ ਪੁਲਿਸ ਜ਼ਿਲ੍ਹੇ ਦੇ ਵਿੱਚ ਪਿਛਲੇ 10 ਦਿਨਾਂ 'ਚ ਅਸੀਂ ਜੀ 15 ਮੁੰਡੇ ਮਾਰਤੇ, ਦੂਜਾ ਕਹਿੰਦਾ ਸੀ ਅਸੀਂ 20 ਮਾਰਤੇ, ਤੀਜਾ ਕਹਿੰਦਾ ਸੀ ਅਸੀਂ 30 ਮਾਰਤੇ। ਜਿਹੜਾ ਸਭ ਤੋਂ ਵੱਧ ਦੱਸਦਾ ਸੀ ਵੀ ਅਸੀਂ ਸਾਡੇ ਇਲਾਕੇ 'ਚ ਜੇ ਇੰਨੇ ਮੁੰਡੇ ਮਾਰਤੇ, ਸਿੱਖ ਕਤਲ ਕਰਤੇ, ਉਹ ਫਿਰ ਉਸ ਰਾਤ ਦਾ ਹੀਰੋ ਹੁੰਦਾ ਸੀ। ਇਹ ਸਾਰੀ ਗੱਲ ਰਾਮ ਨਾਰਾਇਣ ਕੁਮਾਰ ਦੀ ਕਿਤਾਬ ਟੈਰਰ ਇਨ ਪੰਜਾਬ ਦੇ ਵਿੱਚ ਔਨ ਰਿਕਾਰਡ ਇਕਬਾਲੀਆ ਜੁਰਮ ਵਾਂਗੂ ਉੱਥੇ ਦਰਜ ਵਾ। ਸੋ ਸਾਡਾ ਪੰਜਾਬ ਦੀ ਧਰਤੀ ਉੱਤੇ ਸ਼ਿਕਾਰ ਖੇਡਿਆ ਗਿਆ। KPS ਗਿੱਲ ਦੀ ਨਜ਼ਰ ਦੇ ਵਿੱਚ ਆਉਣ ਲਈ ਇਹ ਗਿੱਲ, ਸੰਧੂ ਬਰਾੜ ਤੇ ਹੋਰ ਜਿਹੜੇ ਸਾਡੇ ਪੰਜਾਬ ਦੇ ਹੀ ਪੁਲਿਸ ਅਫਸਰ ਸੀ, ਇਹਨਾਂ ਨੇ ਸਾਡਾ ਕਤਲੇਆਮ ਕੀਤਾ। ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਢੇਰੀਆਂ ਲਾਤੀਆਂ, ਲਾਸ਼ਾਂ ਦੇ ਅੰਬਾਰ ਲਾਤੇ। ਫਿਰ ਉਹਨਾਂ ਨੂੰ ਅਜੀਤ ਸਿੰਘ ਸੰਧੂ ਵਰਗਿਆਂ ਨੇ, ਖਾਲੜੇ ਵਰਗਿਆਂ ਨੂੰ ਜਿਵੇਂ ਕਤਲ ਕੀਤਾ, ਉਵੇਂ ਬਹੁਤ ਜ਼ਿਆਦਾ ਸਿੱਖਾਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਜਾਂ ਤਾਂ ਉਹ ਦਰਿਆਵਾਂ 'ਚ ਰੋੜਤੀਆਂ ਜਾਂ ਫਿਰ ਲਾਵਾਰਸ਼ ਕਹਿ ਕੇ ਫੂਕਤੀਆਂ। ਤੇ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ, ਇਹ ਜਿਹੜਾ ਸਾਰਾ ਕੁਝ ਨਸਲਕੁਸ਼ੀ ਸਾਡੀ ਹੋਈ ਹੈ, ਇਹਦੀ ਦਾਸਤਾਨ ਅਜੇ ਵੀ ਸਾਰੇ ਸੰਸਾਰ ਦੇ ਵਿੱਚ ਪੂਰੀ ਤਰ੍ਹਾਂ ਗਈ ਨਹੀਂ। ਅਜੇ ਵੀ ਇੱਕ ਛੋਟਾ ਜਿਹਾ ਹਿੱਸਾ ਹੀ ਗਿਆ, ਅਜੇ ਸਾਰੇ ਪੰਜਾਬ ਦਾ ਡਾਟਾ ਨਹੀਂ ਗਿਆ। ਕਿਉਂਕਿ ਉਸ ਮੌਕੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ, ਸਰਦਾਰ ਜਸਪਾਲ ਸਿੰਘ ਢਿੱਲੋਂ ਤੇ ਹੋਰ ਸਾਰੇ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਸੀ, ਉਹ ਤਰਨਤਾਰਨ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹਾ, 2 ਜ਼ਿਲ੍ਹਿਆਂ ਦੀ ਹੀ ਫਰੋਲਾ ਫਰਾਲੀ ਕਰ ਚੁੱਕੇ ਸੀ, ਜਿਹਦੇ ਵਿੱਚੋਂ ਵੀ ਜਿਹੜਾ ਸੀਗਾ 2000 ਦੇ ਲਾਗੇ ਕੇਸਾਂ ਨੂੰ ਸੁਪਰੀਮ ਕੋਰਟ ਨੇ ਮੰਨਿਆ ਸੀ ਵੀ ਇਹ ਵਾਕਿਆ ਝੂਠੇ ਪੁਲਿਸ ਮੁਕਾਬਲੇ, ਹਜੇ ਬਾਕੀ ਗੱਲ ਰਹਿ ਗਈ ਸੀ। ਉਪਰੰਤ ਉਹਦੇ ਵਿੱਚ ਸੁਪਰੀਮ ਕੋਰਟ ਨੇ ਆਰਡਰ ਇਹ ਪਾਸ ਕਰਤਾ ਵੀ ਠੀਕ ਆ ਜੀ, ਇਹਨਾਂ ਦੇ ਬੰਦੇ ਮਾਰੇ ਗਏ, ਇਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿਓ। ਮੁਆਵਜ਼ਾ ਦੇਣ ਨੂੰ ਤਾਂ ਤਿਆਰ ਆ, ਪਰ ਇਹ ਕਹਿਣ ਨੂੰ ਨਹੀਂ ਤਿਆਰ ਕਿ ਜਿਨ੍ਹਾਂ ਨੇ ਇਹ ਬੇਦੋਸ਼ੇ ਸਿੱਖ ਕਤਲ ਕਰਕੇ ਲਾਵਾਰਸ ਲਾਸ਼ਾਂ ਕਹਿ ਕੇ ਫੂਕ ਸੁੱਟੇ ਆ, ਇਹਨਾਂ ਬੁੱਚੜ ਪੁਲਿਸੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਆ ਇਸ ਮੁਲਕ ਦਾ ਨਿਜ਼ਾਮ, ਆ ਇਸ ਮੁਲਕ ਦਾ ਸਿਸਟਮ ਹੈ। ਜੇ ਇੱਥੇ ਮੁਲਕ ਦੇ ਵਿੱਚ ਇਹ ਮਨੁੱਖੀ ਹੱਕਾਂ ਦੀ ਗੱਲ, ਉਹ ਕੌਮ, ਸਿੱਖ ਕੌਮ, ਜਿਹਨੇ ਸਦਾ ਇਸ ਮੁਲਕ ਦਾ ਭਲਾ ਮੰਨਿਆ, ਇਸ ਮੁਲਕ ਦੇ ਲਈ ਕੁਰਬਾਨੀਆਂ ਕੀਤੀਆਂ, ਇੱਥੇ ਮਸਾਂ 5000 ਸਿੱਖ ਜੁਝਾਰੂ ਹੋਣਾ, ਜਿਹਨੇ ਉਸ ਦੌਰ ਵਿੱਚ ਜਦੋਂ ਕੋਈ ਹੋਰ ਰਾਹ ਨਹੀਂ ਬਚਿਆ ਤਾਂ ਹਥਿਆਰ ਚੱਕੇ। ਹਥਿਆਰ ਚੁਕਵਾਉਣ ਦਾ ਦੋਸ਼ੀ ਇੰਡੀਅਨ ਸਟੇਟ ਸਿਸਟਮ, ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਨ ਵਾਲਾ ਇੰਡੀਅਨ ਸਟੇਟ ਸਿਸਟਮ। ਅੱਜ ਅਸੀਂ ਇਹ ਗੱਲ ਦੱਸਣ ਲਈ ਸਿਰਫ ਦੱਸਦੇ ਹਾਂ, ਅੱਜ ਸਾਨੂੰ ਫਖਰ ਆ ਕਿ ਸਾਡੀ ਕੌਮ ਖਾਲਿਸਤਾਨ ਦੇ ਰਾਹ ਤੁਰੀ ਹੋਈ ਆ। ਪਰ ਜਿਹੜਾ 5000 ਦਾ ਇੱਕ ਅੰਕੜਾ, ਉਹ ਸਾਫ਼ ਸਪਸ਼ਟ ਆ ਕਿ ਮਸਾਂ 5000 ਉਹ ਸਿੰਘ ਸੀ ਜਿਨੇ ਇਸ ਲੜਾਈ 'ਚ ਹਿੱਸਾ ਲਿਆ। ਪਰ ਜਿਹੜਾ ਬਾਕੀ ਇਹਨਾਂ ਨੇ 35-40 ਲੱਖ 2 ਲੱਖ ਬੰਦਾ ਸਾਡਾ ਚੱਕ ਕੇ ਟਾਰਗੇਟ ਕੀਤਾ, ਕਿਸੇ ਨੂੰ ਕਤਲ ਕੀਤਾ, ਕਿਸੇ ਨੂੰ ਜਿਹੜਾ ਹੈਗਾ ਤਸ਼ੱਦਦ ਕਰਕੇ ਉੱਤੇ ਟਾਡਾ ਤੇ ਪੋਟਾ ਵਰਗੇ ਕੇਸ
ਧਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਸੁੱਟਿਆ। ਹੁਣ ਤੱਕ ਕੇਸ ਜਿਹੜੇ ਹੈਗੇ ਆ UAPA ਵਰਗਾ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ। ਇਹ ਜਿਹੜਾ ਸਾਰਾ ਜ਼ੁਲਮ ਹੋ ਰਿਹਾ ਇਹ ਉਸ ਕੌਮ ਤੇ ਹੋ ਰਿਹਾ ਜਿਹਨੂੰ ਪਹਿਲਾਂ ਧੱਕ ਕੇ ਕੰਧ ਨਾਲ ਲਾਇਆ ਜਾਂਦਾ। ਜੇ ਉਹ ਰਿਐਕਟ ਕਰਦੀ ਆ ਕੌਮ ਤਾਂ ਫਿਰ ਉਹਦੇ ਨਾਲ ਉਹਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ, ਜਿਵੇਂ ਆਹ ਗੱਲ ਚੱਲੀ ਆ ਕੰਗਣਾ ਰਣੌਤ ਵਾਲੀ, ਉਹਨੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜੋ ਭਕਾਈ ਮਾਰੀ ਉਹਦਾ ਗੁੱਸਾ ਸਾਰੀ ਕੌਮ ਨੂੰ ਹੈ। ਕੁਲਵਿੰਦਰ ਕੌਰ ਨਾਂ ਦੀ ਉਸ ਬੱਚੀ ਨੇ ਜਿਹੜੀ ਤਰਨਤਾਰਨ ਜ਼ਿਲ੍ਹੇ ਦੇ ਭੈਲ ਪਿੰਡ ਤੋਂ ਆ ਜਾਂ ਇਸ ਇਲਾਕੇ ਤੋਂ ਆ, ਉਹਨੇ ਜੇਕਰ ਉੱਥੇ ਉਹਨੂੰ ਲੱਗਿਆ ਜੋ ਠੀਕ ਲੱਗਿਆ ਉਹਨੇ ਕੀਤਾ ਔਰ ਸਾਰੇ ਲੋਕਾਂ ਨੂੰ ਉਹਦਾ ਫਖਰ ਆ, ਉੱਤੇ ਮਾਣ ਆ ਵੀ ਇਹ ਠੀਕ ਕੀਤਾ ਇਹਨੇ। ਜਿਹੜਾ ਇਸ ਤੋਂ ਬਾਅਦ ਵਿੱਚ ਕੰਗਣਾ ਰਣੌਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਵੱਧ ਰਿਹਾ। ਦੱਸੋ, ਤੂੰ ਮਾਰਦੀ ਸੀ ਬੀਬੀ ਕੰਗਣਾ ਰਣੌਤ ਭਕਾਈ, ਤੇਰੀ ਉਸ ਭਕਾਈ ਦਾ ਲੋਕਾਂ ਨੂੰ ਹੈਗਾ ਗੁੱਸਾ। ਉਹ ਤੇਰਾ ਗੁੱਸਾ ਤੈਨੂੰ ਦੇਖ ਕੇ ਉਹ ਭੜਕ ਗਿਆ ਤੇ ਉਸ ਕੁਲਵਿੰਦਰ ਕੌਰ ਨੇ ਮੌਕੇ ਤੋਂ ਜੋ ਉਹਨੂੰ ਸੁਝਿਆ ਉਹਨੇ ਕਰਤਾ। ਇਹ ਇੱਕ ਮਾਮੂਲੀ ਘਟਨਾ ਮੰਨ ਲਓ ਜਾਂ ਇਹਨੂੰ ਐਕਸਟਰਾ ਆਰਡੀਨਰੀ ਸਥਿਤੀ ਮੰਨ ਲਓ, ਪਰ ਇਹ ਕਹਿਣਾ ਜੀ ਅੱਤਵਾਦ ਇਹ ਸਾਰਾ ਜਿਹੜਾ ਚੱਕਰ ਕੀ ਆ ਕਿ ਹਿੰਦੂਇਜ਼ਮ ਨੂੰ ਹਮੇਸ਼ਾ ਹੀ ਇਹ ਰਹਿੰਦਾ ਕਿ ਜਿਹੜਾ ਵੀ ਕੋਈ ਵਰਤਾਰਾ, ਕੋਈ ਵਿਅਕਤੀ ਜਾਂ ਕੋਈ ਧਿਰ ਮੇਰੇ ਅਕੋਰਡਿੰਗ ਨਹੀਂ ਉਹਨੂੰ ਬਦਨਾਮ ਕਰੋ। ਜਦੋਂ ਆਰੀਅਨ ਨਸਲ ਜਿਹੜੀ ਇਹਨਾਂ ਹੀ ਹਿੰਦੂ ਕੱਟੜਪੰਥੀਆਂ ਦੇ ਪੂਰਵਜ ਨੇ ਉਹ ਭਾਰਤ ਵਿੱਚ ਆਏ ਤਾਂ ਜਿਹੜੇ ਭਾਰਤ ਦੇ ਲੋਕ ਆਪਦੇ ਹੱਕਾਂ ਜਾਂ ਹਿੱਤਾਂ ਦੀ ਗੱਲ ਕਰਦੇ ਸੀ, ਜਿਹੜੇ ਕਬੀਲੇ ਇੱਥੇ ਅਸਲ ਵਿੱਚ ਅਸਲੀ ਸੀਗੇ, ਉਹਨਾਂ ਨੂੰ ਇਹਨਾਂ ਨੇ ਦੈਂਤ, ਦਾਨਵ, ਰਾਖਸ਼ ਤੇ ਭਿਆਨਕ ਤੋਂ ਭਿਆਨਕ ਅੱਜ ਜਿਹੜੇ ਲੋਕ ਨੇ ਜਦੋਂ ਉਹ ਸੁਣਦੇ ਆ ਵੀ ਉਹ ਏਦਾਂ ਦੇ ਬੰਦੇ ਸੀ, ਉਹ ਡਰਾਉਣੇ ਤੋਂ ਡਰਾਉਣੇ ਉਹਨਾਂ ਨੂੰ ਬਣਾ ਕੇ ਪੇਸ਼ ਕੀਤਾ। ਇਹੀ ਕੁਝ ਅੱਜ ਸਿੱਖਾਂ ਨਾਲ ਕੀਤਾ ਜਾ ਰਿਹਾ। ਚੇਤੇ ਕਰੋ ਅਡਵਾਨੀ ਨੇ ਆਪਦੀ ਕਿਤਾਬ 'ਚ ਲਿਖਿਆ ਸੀ ਉਹ ਭਸਮਾਸੁਰ ਕੌਣ? ਸੰਤ ਭਿੰਡਰਾਂ ਵਾਲਿਆਂ ਦਾ ਇਸ ਤਰੀਕੇ ਨਾਲ ਕਰੈਕਟਰ ਅਸਾਸੀਨੇਸ਼ਨ ਕੀਤਾ ਸੀ। ਉਹ ਹਰ ਇੱਕ ਬੰਦਾ ਜਿਹੜਾ ਇਹਨਾਂ ਦੀ ਲੱਤ ਹੇਠਾਂ ਨਹੀਂ ਲੰਘਦਾ, ਜਿਹੜਾ ਬ੍ਰਾਹਮਣਵਾਦ ਨੂੰ ਚੈਲੰਜ ਕਰਦਾ, ਉਹਨੂੰ ਇਹ ਧਰਕਾਰਦੇ ਆ, ਉਹਦਾ ਲੋਕਾਂ ਦੇ ਵਿੱਚ ਜਿਹੜਾ ਕਿਰਦਾਰ ਆ ਉਹਦਾ ਅਕਸ ਵਾ ਉਹ ਖਤਰਨਾਕ ਤੋਂ ਖਤਰਨਾਕ ਬਣਾ ਕੇ ਪੇਸ਼ ਕਰਦੇ ਆ। ਸੋ ਜਦੋਂ ਸਿੱਖ ਨੌਜਵਾਨ ਆਪਦੇ ਹੱਕਾਂ ਲਈ ਮੈਦਾਨ 'ਚ ਆਏ ਉਦੋਂ ਵੀ ਅੱਤਵਾਦੀ ਤੇ ਵੱਖਵਾਦੀ ਕਿਹਾ, ਅੱਜ ਵੀ ਹੁਣ ਅੱਜ ਦੇ ਦੌਰ ਵਿੱਚ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕੁਝ ਸਿੱਖ ਭਰਾ ਸਾਡੇ ਜਿਹੜੇ ਸਰਗਰਮ ਹੋਏ ਤੇ ਇਹਨਾਂ ਨੂੰ ਲੱਗ ਰਿਹਾ ਕਿ ਇਹ ਕਿਵੇਂ ਕਿਸਾਨ ਸੰਘਰਸ਼ ਦੇ ਦਿਨਾਂ ਵਿੱਚ ਵੀ ਉੱਥੇ ਭੜਕਾਹਟ ਪੈਦਾ ਕਰ ਲਈ, ਕਦੇ ਉੱਥੇ ਕਿੱਲਾਂ ਗੱਡਤੀਆਂ, ਕਦੇ ਕੁਛ ਕਰਤਾ, ਕਦੇ ਕੁਛ। ਅੰਤ ਕੀ ਹੋਇਆ ਕਿ ਝੁਕਣਾ ਪਿਆ, ਪਰ ਉਹ ਅੰਦਰ ਇਹਨਾਂ ਦੇ ਕਸਕ ਜਾਂਦੀ ਨਹੀਂ ਤੇ ਉਹਦਾ ਨਤੀਜਾ ਕੀ ਆ ਕਿ ਜਦੋਂ ਵੀ ਜੀ ਕਰਦਾ ਜੀ ਅੱਤਵਾਦੀ ਆ, ਇਹ ਜੀ ਵੱਖਵਾਦੀ ਆ। ਠੀਕ ਆ ਭਾਈ, ਤੁਸੀਂ ਰੈਡੀਕਲ ਕਹਿ ਲਓ, ਟੈਰੋਰਿਸਟ ਕਹਿ ਲਓ, ਤੁਸੀਂ ਪਾਕਿਸਤਾਨ ਦੇ ਏਜੰਟ ਕਹਿ ਲਓ, ਤੁਸੀਂ ਜੋ ਮਰਜ਼ੀ ਕਹਿ ਲਓ। ਹੁਣ ਕੌਮ ਜਿਹੜੀ ਆ ਉਹ ਖਾਲਿਸਤਾਨ ਦੇ ਰਾਹ ਤੁਰ ਪਈ ਆ, ਤੁਸੀਂ ਤੋੜ ਦਿੱਤੀ ਆ ਤੇ ਹੁਣ ਨਿਸ਼ਾਨਾ ਖਾਲਿਸਤਾਨ ਹੀ ਰਹੂਗਾ। ਹਾਂ, ਇਹ ਜ਼ਰੂਰ ਆ ਕਿ ਰਾਹ ਜਿਹੜੇ ਆ ਜਾਂ ਸਾਧਨ ਆ ਜਿਹੜੇ, ਜਿਵੇਂ ਆਪਾਂ ਰੋਜ਼ ਗੱਲ ਕਰਦੇ ਆ, ਉਹ ਬਦਲੇ ਜਾ ਸਕਦੇ ਆ। ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹਦੇ ਸਰਕਲ ਦੇ ਜਾਂ ਉਹਦੇ ਹਮਾਇਤੀਆਂ ਨੇ ਇਹ ਸੋਚਿਆ ਕਿ ਅੰਦਰ ਬੈਠੇ ਦਾ ਉਹਦਾ ਕੋਈ ਮੁੱਲ ਨਹੀਂ, ਉਹਨੂੰ ਬਾਹਰ ਕਢਾਈਏ। ਬਾਹਰ ਕਢਾਉਣ ਲਈ ਉਹਨਾਂ ਨੂੰ ਲੱਗਿਆ ਕਿ ਆਪਾਂ ਨੂੰ MP ਦੀ ਚੋਣ ਲੜਾਈ ਹੁਣ ਜਿੱਤ ਵੀ ਗਿਆ ਤੇ ਹੁਣ ਭਾਰਤੀ ਹਕੂਮਤੀ ਨਿਜ਼ਾਮ ਇਹ ਵੀ ਨਹੀਂ ਦੇਖ ਰਿਹਾ ਕਿ 4-5 ਲੱਖ ਬੰਦੇ ਨੇ ਉਹਨੂੰ ਵੋਟ ਪਾਈ ਆ। ਜੇ ਉਹ ਅੱਤਵਾਦੀ, ਵੱਖਵਾਦੀ ਜਾਂ ਜੋ ਵੀ ਉਹਦੇ ਤੁਸੀਂ ਇਲਜ਼ਾਮ ਲਾਉਂਦੇ ਆ ਉਹ ਹੈਗਾ ਤਾਂ ਫਿਰ ਭਾਈ ਉਹਨੂੰ ਲੱਖਾਂ ਬੰਦੇ ਉਹਨੂੰ ਹਮਾਇਤ ਦੇ ਰਹੇ ਨੇ ਤੇ ਤੁਹਾਡਾ ਵੈਸੇ ਹੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਸਾਰਾ ਪੰਜਾਬ ਤਾਂ ਉਹਦੀ ਹਮਾਇਤ 'ਚ ਆ। ਸਾਰੇ ਅੱਜ ਅਖਬਾਰਾਂ 'ਚ ਉਹ ਛਪ ਰਹੇ ਨੇਗੇ ਜਿਹੜੇ ਅਨਾਲਿਸਿਸ ਜਾਂ ਵਿਸ਼ਲੇਸ਼ਣ ਕਿ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਅਮਰਤਪਾਲ ਵਾਲੇ ਵਰਤਾਰੇ ਦਾ ਅਸਰ ਪਿਆ ਤੇ ਉਸ ਵਰਤਾਰੇ ਕਰਕੇ ਕਈ ਬੰਦੇ ਜਿਹੜੇ ਨੇ ਉਹਨਾਂ ਦੀਆਂ ਸੀਟਾਂ ਗਵਾਚੀਆਂ ਨੇ, ਖੁੱਸੀਆਂ ਨੇ, ਕਈਆਂ ਨੂੰ ਮਿਲ ਗਈਆਂ ਨੇ। ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਲੋਕ ਅਮਰਤਪਾਲ ਦੇ ਉੱਤੇ ਹੋਏ ਜ਼ੁਲਮ ਦਾ ਮੁੱਖ ਦੋਸ਼ੀ ਮੰਨਦੇ ਆ। ਇਸ ਕਰਕੇ ਇਹਨਾਂ ਦੋਨਾਂ ਦੇ ਖਿਲਾਫ ਹਵਾ ਬਣੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਕਾਂਗਰਸ ਆ ਉਹਨੂੰ ਸੀਟਾਂ ਮਿਲ ਗਈਆਂ ਤੇ ਸਰਬਜੀਤ ਸਿੰਘ ਜਿਹੜਾ ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਸੁਪੁੱਤਰ ਆ, ਉਹਦੇ ਹੱਕ 'ਚ ਹਵਾ ਤਾਂ ਹੀ ਬਣੀ ਆ ਜੇਕਰ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨੇ ਉਹਦੀ ਸਪੋਰਟ ਕੀਤੀ। ਕੁੱਲ ਮਿਲਾ ਕੇ ਆਪਾਂ ਉਸ ਗੱਲ ਦੇ ਨਾਲੋਂ ਕਿਸੇ ਵੀ ਤਰੀਕੇ ਨਾਲ ਜੇ ਵੱਖਰੇ ਵਿਚਾਰ ਰੱਖਦੇ ਹੋਈਏ ਤਾਂ ਕੋਈ ਚੱਕਰ ਨਹੀਂ, ਉਹ ਅਲੱਗ ਗੱਲ ਆ। ਪਰ ਭਾਈ ਅਮਰਤਪਾਲ ਸਿੰਘ ਦਾ
ਜੇਕਰ ਲੋਕਾਂ ਦੇ ਵਿੱਚ ਇੰਨਾ ਅਦਬ ਸਤਿਕਾਰ ਆ, ਜੇ ਲੋਕ ਉਹਨੂੰ ਸਹੀ ਮੰਨਦੇ ਆ, ਤਾਂ ਇਸ ਗੱਲ ਦੀ ਕਦਰ ਇੰਡੀਅਨ ਸਟੇਟ ਸਿਸਟਮ ਨੂੰ ਭੋਰਾ ਵੀ ਨਹੀਂ ਤਾਂ ਹੁਣ ਸਭ ਤੋਂ ਪਹਿਲਾਂ ਕੰਮ ਹੀ ਇਹ ਕਰਦੇ ਕਿ ਅਸੀਂ ਉਹਦੀ ਰਿਹਾਈ ਕਰਦੇ। ਚੇਤੇ ਕਰੋ 1999 ਦੇ ਵਿੱਚ ਇਦਾਂ ਹੀ ਮਾਨ ਸਾਹਿਬ, ਅਤਿੰਦਰਪਾਲ ਸਿੰਘ ਤੇ ਹੋਰ ਬੰਦਿਆਂ ਦੀਆਂ ਰਿਹਾਈਆਂ ਉਸ ਮੌਕੇ ਹੋਈਆਂ ਸੀ। ਕਾਂਗਰਸ ਦੀ ਸਰਕਾਰ ਸੀ, ਰਾਜੀਵ ਗਾਂਧੀ ਦਾ ਰਾਜ ਸੀ, ਉਹਨਾਂ ਨੇ ਫਿਰ ਇਹ ਰਿਹਾਈਆਂ ਕਰਤੀਆਂ ਸੀ, ਚਾਹੇ ਉਹਨਾਂ ਦੇ ਕਾਰਨ ਜਾਂ ਪਿਛੋਕੜ ਬਿਲਕੁਲ ਵੱਖਰਾ ਹੋਵੇ, ਪਰ ਅੱਜ ਵੀ ਲੋਕਾਂ ਨੂੰ ਆਸ ਸੀ ਕਿ ਇਹ ਰਿਹਾਈਆਂ ਹੋਣਗੀਆਂ। ਹੁਣ ਚਰਚਾ ਇਹ ਚੱਲ ਰਹੀ ਹੈ ਕਿ ਕਾਨੂੰਨੀ ਲੜਾਈ ਲੜਨੀ ਪਊਗੀ ਤੇ ਉਹ ਫਿਰ ਰਿਹਾਈਆਂ ਹੋਣਗੀਆਂ। ਤੋ ਚਾਹੀਦਾ ਇਹ ਆ ਕਿ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਉਹ ਆਪ ਇਸ ਪਾਸੇ ਆਪ ਐਫਰਟ ਕਰੇ। ਸਾਡੇ ਵਿਦੇਸ਼ਾਂ ਵਿਚਲੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਸ ਗੱਲ ਦੇ ਲਈ ਬੜੀ ਔਖ ਹੁੰਦੀ ਆ ਜਦੋਂ ਅਸੀਂ ਕਹਿੰਦੇ ਆ ਕਿ ਤੁਸੀਂ ਉਹੀ ਇਹ ਜਿਹੜਾ ਆਮ ਆਦਮੀ ਪਾਰਟੀ ਨੂੰ ਇੰਨੀ ਗਹਿ ਗੱਡਵੀਂ ਹਮਾਇਤ ਦਿੱਤੀ, ਉਹ ਦਸਵੰਧ ਜੇ ਕਿਸੇ ਖਾਲਿਸਤਾਨੀ ਜਾਂ ਪੰਥਕ ਧਿਰ ਨੂੰ ਦਿੱਤਾ ਹੁੰਦਾ, ਜਿਹੜਾ ਇਹਨਾਂ ਨੂੰ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਨੂੰ, ਜਿਹਦੇ ਵਿੱਚ ਐਡਵੋਕੇਟ ਜਿਹੜੇ ਪੰਨੂ ਸਾਹਿਬ ਨੇ ਸਿੱਖ ਰੈਫਰੈਂਡਮ ਵਾਲੇ, ਉਹ ਫਿਰ ਅਕਸਰ ਇਹ ਗੱਲ ਜਦੋਂ ਛਾੜਦੇ ਆ ਉਦੋਂ ਕਈਆਂ ਨੂੰ ਤਕਲੀਫ ਹੁੰਦੀ ਆ ਸਾਡੇ ਬੰਦਿਆਂ ਨੂੰ। ਪਰ ਗੱਲ ਤਾਂ ਸੱਚੀ ਆ, ਤੁਸੀਂ ਖਾਲਿਸਤਾਨੀ ਜਾਂ ਪੰਥਕ ਧਿਰਾਂ ਦੀ ਬਜਾਏ ਆਮ ਆਦਮੀ ਪਾਰਟੀ ਲਈ ਉਹ ਫੰਡ ਮੁਹੱਈਆ ਕੀਤੇ, ਉਹ 92 ਸੀਟਾਂ ਵਾਲੀ ਪਾਰਟੀ ਬਣਾਈ ਤੇ ਅੱਜ ਉਹਨਾਂ ਨੇ ਚੱਕ ਕੇ ਕੀਤਾ ਕੀ ਆ, ਉਹਨਾਂ ਨੇ ਪੰਥਕ ਸੋਚ ਦਾ ਸਿਰ ਵੱਢਣ ਤੇ ਪੂਰਾ ਜ਼ੋਰ ਲਾਇਆ ਹੋਇਆ। ਖੈਰ, ਅੱਜ ਦੇ ਅਜੀਤ ਅਖਬਾਰ ਦੀ ਇੱਕ ਰਿਪੋਰਟ ਆ ਜਿਹੜੀ ਉਹ ਮੈਂ ਦਰਸ਼ਕਾਂ ਨਾਲ, ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਹਦਾ ਟਾਈਟਲ ਹੈਗਾ ਕਿ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਪੁਨਰ ਸਰਜੀਤੀ ਦੀ ਨੀਂਹ ਰੱਖੀ। ਕੁੱਲ ਮਿਲਾ ਕੇ ਜਿਹੜਾ ਮੋਟੇ ਤੌਰ ਦੇ ਉੱਤੇ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ 5 ਉਪ ਚੋਣਾਂ ਲਈ ਪੰਥਕ ਧਿਰਾਂ ਨੇ ਹੁਣ ਤੋਂ ਹੀ ਤਿਆਰੀ ਖਿੱਚ ਲਈ ਹੈ। ਦੂਜਾ ਇਹ ਹੈਗਾ ਕਿ ਸਰਦਾਰ ਟੌਹੜਾ ਦੀ ਅਗਵਾਈ ਵਾਲੇ ਪੰਥਕ ਮੋਰਚੇ ਨੇ 2002 ਚ ਸੱਤਾ ਤੋਂ ਦੂਰ ਕੀਤਾ ਸੀ ਅਕਾਲੀ ਦਲ ਨੂੰ। ਕੀ ਸਰਦਾਰ ਬਾਦਲ ਦੇ ਰਾਹ ਤੇ ਚੱਲਦੇ ਹੋਏ ਸੁਖਬੀਰ ਵੀ ਬੰਨਣਗੇ ਪੰਥਕ ਏਕਤਾ ਦਾ ਮੁੱਢ? ਇਹਦੇ ਨਾਲ ਇੱਕ ਗੱਲ ਇਹ ਆ ਕਿ ਜਿਹੜਾ ਬੀਬੀ ਜਗੀਰ ਕੌਰ ਨੇ ਤੇ ਮਨਪ੍ਰੀਤ ਸਿੰਘ ਅਯਾਲੀ ਨੇ, ਦੋਨਾਂ ਨੇ ਬਾਦਲ ਦਲ ਦੇ, ਸੁਖਬੀਰ ਸਿੰਘ ਬਾਦਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤੇ ਨੇ। ਇਕਬਾਲ ਸਿੰਘ ਝੁੰਦਾ ਵਾਲੀ ਕਮੇਟੀ ਦਾ ਫੇਰ ਖਲਾਰਾ ਜਿਹਾ ਪੈਂਦਾ ਦਿਖਦਾ। ਖੈਰ, ਉਹ ਗੱਲ ਵੱਖਰੀ ਆ, ਪਰ ਜਿਹੜੀ ਗੱਲ ਆਪਾਂ ਕਰਦੇ ਆ ਉਹ ਇਹ ਹੈ ਕਿ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ 5 ਸੀਟਾਂ ਉੱਤੇ ਉਪ ਚੋਣਾਂ ਜਿਹੜੀਆਂ ਨੇ, ਜਿਮਨੀ ਚੋਣ ਜਿਹਨੂੰ ਕਹਿੰਦੇ ਆ, ਉਹ ਹੋਣੀ ਹੈ ਤੇ ਇਹ ਆਸਾਰ ਬਣਦੇ ਜਾ ਰਹੇ ਨੇ ਕਿ ਪੰਥਕ ਸਿਆਸਤ ਜਿਹੜੀ ਕਿ ਇਸ ਵੋਟ ਲੋਕ ਸਭਾ ਚੋਣ ਮੌਕੇ ਉੱਭਰੀ ਹੈ, ਵੀ ਇਹ ਲੋਕ ਸਾਰੇ ਦੇ ਸਾਰੇ ਜਿਹੜੇ ਨੇ ਇਸ ਵਾਰੀ ਫੇਰ ਮੋਰਚਾ ਜਿਹੜਾ ਹੈਗਾ ਉਹ ਜਿੱਤਣਗੇ, ਲੋਕਾਂ ਦੇ ਵਿੱਚ ਉਭਾਰ। ਹੁਣ ਗੱਲ ਇਹ ਹੈ ਕਿ ਬੇਸ਼ੱਕ ਅਸੀਂ ਭਾਰਤੀ ਹਕੂਮਤੀ ਨਿਜ਼ਾਮ ਦੇ ਵਿੱਚ, ਸੰਵਿਧਾਨ ਦੇ ਵਿੱਚ ਉਸ ਤਰੀਕੇ ਦਾ ਯਕੀਨ ਨਹੀਂ ਰੱਖਦੇ ਜਿਵੇਂ ਲੋਕ ਬਹੁਤ ਸਾਰੇ ਰੱਖਦੇ, ਪਰ ਜਿਹੜੇ ਰੱਖਦੇ ਨੇ ਉਹਨਾਂ ਦਾ ਹੱਕ ਤਾਂ ਪੂਰਾ ਨਾ ਕਿ ਆਪਦੇ ਤਰੀਕੇ ਨਾਲ ਉਹ ਕੌਮ ਦੇ ਵਿੱਚ ਜੋ ਕੁਝ ਕਰਨਾ ਚਾਹੁੰਦੇ ਆ, ਇਹ ਤਾਂ ਇਤਿਹਾਸ ਨਿਰਣਾ ਕਰੂਗਾ। ਜਿਵੇਂ ਭਾਈ ਅਮਰਤਪਾਲ ਸਿੰਘ ਵਾ, ਬਹੁਤ ਸਾਰੇ ਭਰਾਵਾਂ ਨੂੰ ਸਾਡੇ ਆਲੇ ਦੁਆਲੇ ਵਿੱਚ ਇਸ ਗੱਲ ਦਾ ਹੈ ਕਿ ਜਦੋਂ ਉਹਨੇ ਭਾਰਤੀ ਸੰਵਿਧਾਨ ਦੀ ਗੱਲ ਨਹੀਂ ਕੀਤੀ, ਜਦੋਂ ਉਹਨੇ ਕਿਹਾ ਕਿ ਮੈਂ ਖਾਲਿਸਤਾਨੀ ਆ, ਜਦੋਂ ਉਹਨੇ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦਾ ਆਗੂ ਪ੍ਰਤੀਨਿਧ ਬਣਨਾ ਚਾਹਿਆ, ਤਾਂ ਹੁਣ ਕਿਉਂ ਉਹ ਭਾਰਤੀ ਸੰਵਿਧਾਨ ਦੇ? ਗੱਲ ਇਹ ਆ ਕਿ ਜੇ ਅੱਜ ਤੋਂ ਬਾਅਦ ਵਿੱਚ ਇਤਿਹਾਸ ਵਿੱਚ ਇਹ ਜ਼ਿਕਰ ਆ ਗਿਆ, ਇਹ ਵੀ ਅਮਰਤਪਾਲ ਸਿੰਘ ਦੇ ਕਰਕੇ ਆਉਣਾ ਕਿ ਜੀ ਉਹਨੇ ਇੱਕ ਵਾਰੀ ਚੋਣਾਂ ਲੜ ਕੇ ਉਹਦੇ ਬਾਹਰ ਆਉਣ ਤੋਂ ਬਾਅਦ ਉਹਨੇ ਕੌਮ ਦੀ ਗੱਲ ਕਿਵੇਂ ਕੀਤੀ। ਜੇ ਉਹਨੇ ਨੈਗੇਟਿਵ ਰਾਹ ਅਪਣਾਇਆ ਤਾਂ ਵੀ ਇਤਿਹਾਸ ਦੇਖ ਲਓ ਉਹਨੂੰ, ਜੇ ਉਹਨੇ ਪੋਜ਼ਿਟਿਵ ਰਾਹ ਅਪਣਾਇਆ ਤਾਂ ਵੀ ਇਤਿਹਾਸ। ਪਰ ਆਪਾਂ ਪਹਿਲਾਂ ਹੀ ਉਹਦੇ ਉੱਤੇ ਉਹ ਕਿੰਤੂ ਪੈਂਤੂ ਜੇ ਕਰਾਂਗੇ ਤਾਂ ਫਿਰ ਇਹ ਗੱਲ ਜਾਇਜ਼ ਨਹੀਂ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਵਾਲੇ ਵਰਤਾਰੇ ਮੌਕੇ ਜੋ ਕੁਝ ਵਾਪਰਿਆ, ਉਹਦੇ ਬਾਰੇ ਅੱਜ 40 ਸਾਲ ਬਾਅਦ ਵੀ ਖਲਾਰਾ ਪੈਂਦਾ ਕਿ ਜੇ ਉਹਨੂੰ ਖੁੱਲ੍ਹ ਕੇ ਵਿਚਰਨ ਦਿੱਤਾ ਜਾਂਦਾ, ਜੇ ਉਹ ਗਲਤ ਸਾਬਤ ਹੁੰਦਾ ਤਾਂ ਇਤਿਹਾਸ ਦੇ ਵਿੱਚ ਉਹ ਦਰਜ ਹੋ ਜਾਂਦਾ। ਤੁਸੀਂ ਤਾਂ ਉਹਨੂੰ ਪਹਿਲਾਂ ਹੀ ਜਿਹੜਾ ਸੀਗਾ ਮੰਨ ਕੇ ਜੀ ਇਹ ਗਲਤ ਹੋਈ ਚੱਲੇਗਾ, ਤੁਸੀਂ ਉਹਦਾ ਕਤਲ ਕਰ ਦਿੱਤਾ। ਸੋ ਅੱਜ ਭਾਈ ਅਮਰਤਪਾਲ ਸਿੰਘ ਨੂੰ ਸਾਰਿਆਂ ਨੂੰ ਖੁੱਲ੍ਹ ਕੇ ਵਿਚਰਨ ਦੇਣਾ ਚਾਹੀਦਾ, ਉਹਨੂੰ ਪੂਰੀ ਫਰੀਡਮ ਮਿਲਣੀ ਚਾਹੀਦੀ ਹੈ। ਜੇਕਰ ਉਹ ਗਲਤ ਜਾਂ ਸਹੀ ਹੋਏਗਾ ਉਹ ਇਤਿਹਾਸ ਦੇ ਵਿੱਚ ਪ੍ਰਗਟ ਹੋਣ ਦਿੱਤਾ ਜਾਵੇ। ਤੇ ਅੱਜ ਮੀਡੀਆ ਨੇ
ਜਾਂ ਬਹੁਤ ਸਾਰੇ ਹੋਰ ਪੱਖਾਂ ਤੋਂ ਗੱਲ ਸਾਹਮਣੇ ਆ ਰਹੀ ਆ ਕਿ ਭਾਰਤ ਦੇ ਵਿੱਚ ਵਿਚਰਦਿਆਂ ਜਿਹੜੇ ਸਿੱਖਾਂ ਦਾ ਇਸ ਸਿਸਟਮ 'ਚ ਯਕੀਨ ਆ, ਉਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਚੋਣਾਂ ਲੜੀਏ, ਚੋਣਾਂ ਜਿੱਤੀਏ। ਤੇ ਜਿਵੇਂ ਅਮਰਤਪਾਲ ਸਿੰਘ ਤੇ ਸਰਬਜੀਤ ਨੂੰ ਜਿਤਾਇਆ, ਉਵੇਂ ਅਗਲੀਆਂ ਲੋਕ ਤਾਂ ਇੱਥੋਂ ਤੱਕ ਕਹਿਣ ਲੱਗੇ ਹੋਏ ਨੇ ਕਿ ਇੱਕ ਨਵਾਂ ਸਿਆਸੀ ਦਲ ਖੜਾ ਕਰਨਾ ਚਾਹੀਦਾ। ਜਾਣੀ ਕਿ ਜਿਵੇਂ ਅਕਾਲੀ ਦਲ ਸਾਡੇ ਲੋਕਾਂ ਨੂੰ ਹੋਰ ਤਾਂ ਕੋਈ ਨਾਂ ਉੱਭਰਦਾ ਨਹੀਂ, ਅਕਾਲੀ ਦਲ ਖੜਾ ਕਰਨਾ ਚਾਹੀਦਾ ਜਿਹਦੇ ਵਿੱਚ ਪ੍ਰਧਾਨ ਅਮਰਤਪਾਲ ਸਿੰਘ ਨੂੰ ਬਣਾਓ ਜੀ, ਸਰਬਜੀਤ ਸਿੰਘ ਨੂੰ ਵੀ ਕੋਈ ਸਤਿਕਾਰਯੋਗ ਅਹੁਦਾ ਬਣਾਓ, ਤੇ ਪੰਜਾਬ ਦੀਆਂ 117 ਜਿਹੜੀਆਂ ਵਿਧਾਨ ਸਭਾ ਹਲਕੇ ਨੇ ਉਹਦੇ ਵਿੱਚ ਹਰ ਹਲਕੇ ਦੇ ਲੋਕਾਂ ਨੂੰ ਕਿਹਾ ਜਾਵੇ ਕਿ ਤੁਸੀਂ ਕੋਈ ਚਿਹਰਾ ਜਿਹੜਾ ਹੈਗਾ ਉਹ ਦਿਓ, ਤਾਂ ਕਿ ਮਾਨ ਸਾਹਿਬ ਤਾਂ ਇਹ ਕੰਮ ਨਹੀਂ ਕਰ ਸਕੇ। ਤੁਹਾਨੂੰ ਪਾਠਕਾਂ ਨੂੰ, ਸਰੋਤਿਆਂ ਨੂੰ, ਸਾਰਿਆਂ ਨੂੰ ਇਹ ਚੇਤੇ ਹੋਣਾ ਕਿ ਅਸੀਂ ਇੱਥੇ ਇਸ ਪ੍ਰੋਗਰਾਮ 'ਚ ਪਿੱਟਦੇ ਰਹੇ ਹਾਂ ਕਿ ਮਾਨ ਸਾਹਿਬ ਤੁਹਾਨੂੰ ਸੰਗਰੂਰ ਤੋਂ ਜੇ ਜਿੱਤ ਨਸੀਬ ਹੋਈ ਆ, ਹੁਣ ਸਾਰੇ MP ਜਿਹੜੇ 13 ਦੇ 13 ਹੁਣ ਤੋਂ ਹੀ ਚੁਣ ਕੇ ਜਾਂ 117 ਦੇ ਹਿਸਾਬ ਨਾਲ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਨਾਲ ਕੋਈ ਵਰਕਿੰਗ ਕਰੋ, ਪਰ ਉਹਨਾਂ ਨੇ ਨਾ ਪਹਿਲਾਂ ਕੀਤੀ ਆ ਨਾ ਹੁਣ ਕੀਤੀ ਆ। ਹੋ ਸਕਦਾ ਸਾਧਨਾਂ ਦੀ ਘਾਟ ਹੋਵੇ ਜਾਂ ਕੋਈ ਹੋਰ ਚੱਕਰ ਹੋਵੇ। ਤੇ ਇਹ ਵੀ ਗੱਲ ਜਿਹੜੀ ਆਪਾਂ ਪਹਿਲੋਂ ਕਹਿੰਦੇ ਹਟੇ ਆ ਕਿ ਸਾਡੇ ਬਾਹਰਲੇ ਭੈਣ ਭਰਾ ਉਹ ਮਾਨ ਦਲ ਜਾਂ ਦਲ ਖਾਲਸਾ ਜਾਂ ਦਲਜੀਤ ਸਿੰਘ ਗਰੁੱਪ ਵਰਗਿਆਂ ਲਈ ਤਾਂ ਦਵਾਨੀ ਨਹੀਂ ਕੱਢਦੇ, ਸਾਰੇ ਦਾ ਸਾਰਾ ਪੈਸਾ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇਣ ਨੂੰ ਤਿਆਰ ਆ। ਹੁਣ ਜੇਕਰ ਭਾਈ ਅਮਰਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਕਮਾਂਡ ਹੇਠ ਕੋਈ ਨਵਾਂ ਸਿਆਸੀ ਬਦਲ ਪੈਦਾ ਹੁੰਦਾ ਤੇ ਉਹ ਇੱਥੇ ਇੱਕ ਲੋਕਾਂ ਲਈ ਪੰਥਕ ਅਤੇ ਖਾਲਿਸਤਾਨੀ ਸੋਚ ਵਾਲਾ ਅਕਾਲੀ ਦਲ ਘੜ ਕੇ ਦਿੰਦਾ ਹੈ, ਤੇ ਜੇਕਰ ਉਹ ਅਗਲੀ ਚੋਣ ਲੜਦਾ ਤਾਂ ਇਹ ਯਕੀਨੀ ਆ ਕਿ ਸਭ ਤੋਂ ਵੱਡਾ ਝਟਕਾ ਬਾਦਲ ਦਲ ਨੂੰ ਲੱਗੂ, ਕਿਉਂਕਿ ਇਸ ਵਾਰ ਵੀ ਬਾਦਲ ਦਲ ਨੇ ਹੀ ਇਹਦਾ ਸਭ ਤੋਂ ਵੱਧ ਉਹਨਾਂ ਨੂੰ ਹੀ ਇਹਦਾ ਝਟਕਾ ਲੱਗਿਆ ਲੋਕ ਸਭਾ ਚੋਣ 'ਚ। ਉਹ BJP ਨਾਲੋਂ ਵੀ ਹੇਠਾਂ ਚਲੇ। ਦੂਜੇ ਨੰਬਰ ਦੇ ਉੱਤੇ ਜਿਹੜਾ ਝਟਕਾ ਉਹ ਹੋਰਨਾਂ ਸਿਆਸੀ ਦਲਾਂ ਨੂੰ ਆ, ਸਭ ਤੋਂ ਵੱਡਾ ਝਟਕਾ ਬਾਦਲ ਦਲ ਨੂੰ। ਤੇ ਆਪਣੀ ਕੌਮ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਆ ਕਿ ਬਾਦਲ ਕਿਆ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਇਹਨਾਂ ਨੇ ਅਕਾਲੀ ਦਲ ਦਾ ਰੂਪ ਸਰੂਪ ਬਦਲ ਦਿੱਤਾ। ਸੋ ਜੇ ਪੰਥਕ ਅਤੇ ਖਾਲਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ਲਈ ਕੋਈ ਡੈਮੋਕ੍ਰੇਟਿਕ ਤੇ ਪੀਸਫੁਲ ਜਮਹੂਰੀਅਤ ਢੰਗ ਤਰੀਕੇ ਵਾਲੀ ਕੋਈ ਸਰਗਰਮੀ ਨਵੇਂ ਸਿਆਸੀ ਬਦਲ ਦੇ ਰੂਪ ਦੇ ਵਿੱਚ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਵਰਗਿਆਂ ਚਿਹਰਿਆਂ ਰਾਹੀਂ ਹੀ ਉੱਭਰਨੀ ਹੈ, ਤਾਂ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਦਿਖਦਾ। ਇਹ ਠੀਕ ਆ ਕਿ ਸਾਡਾ ਮਨ ਟੁੱਟ ਚੁੱਕਿਆ ਇਸ ਸਿਸਟਮ ਤੋਂ, ਪਰ ਜਿਨ੍ਹਾਂ ਦਾ ਅਜੇ ਮਨ ਨਹੀਂ ਟੁੱਟਿਆ ਉਹ ਹੋ ਸਕਦਾ MLA ਦੀ ਇਲੈਕਸ਼ਨ ਲੜਨ ਤੋਂ ਬਾਅਦ ਉਸ ਤੋਂ ਬਾਅਦ ਟੁੱਟੇ, ਕਿਉਂਕਿ ਕਿਸੇ ਦਾ ਕਿਸੇ ਘਟਨਾਕ੍ਰਮ ਨਾਲ, ਕਿਸੇ ਦਾ ਕਿਸੇ ਘਟਨਾਕ੍ਰਮ ਦੇ ਨਾਲ। ਤਾਂ ਜਿੰਨਾ ਟਾਈਮ ਉਹਨਾਂ ਦੇ ਅੰਦਰ ਇਹ ਗੱਲ ਨਹੀਂ ਆਉਂਦੀ ਕਿ ਇਹ ਸਿਸਟਮ 'ਚੋਂ ਕੁਝ ਨਹੀਂ ਲੱਭਣਾ, ਉਹਨਾਂ ਟਾਈਮ ਅਸੀਂ ਆਪਦੀ એનર્ਜੀ ਜਿਹੜੀ ਆ ਆਪਦੇ ਬੰਦਿਆਂ ਤੇ ਨਾ ਖਰਾਬ ਕਰੀਏ। ਜੇ ਅਸੀਂ ਆਪਸ ਵਿੱਚ ਹੀ ਲੜਦੇ ਭਿੜਦੇ ਰਹੇ, ਜਿਵੇਂ ਸਾਡੇ ਕੁਝ ਭੈਣ ਭਰਾਵਾਂ ਨੇ ਇਹ ਕੰਮ ਫੜਿਆ ਹੋਇਆ ਕਿ ਜਿਹਦੇ ਨਾਲ ਸੁਰ ਨਹੀਂ ਰਲਦੀ, ਜਿਹਦੇ ਨਾਲ ਵਿਚਾਰਕ ਮਤਭੇਦ ਆ ਜਾਂ ਜਿਹਦੀ ਵਰਕਿੰਗ ਸਟਾਈਲ ਨਾਲ ਪ੍ਰੋਬਲਮ ਆ, ਮੈਂ ਕਹਿੰਦਾ ਆਲੋਚਨਾ ਕਰੀਏ, ਅਸਾਰੂ ਆਲੋਚਨਾ ਕਰਨੀ ਚਾਹੀਦੀ ਹੈ, ਕਰੋ, ਪਰ ਇਹ ਨਹੀਂ ਕਰਨਾ ਚਾਹੀਦਾ ਕਿ ਜੀ ਉਹਦੇ ਆਪਾਂ ਦੁਸ਼ਮਣ ਦੇ ਖਾਨੇ 'ਚ ਸੁੱਟ ਦਈਏ। ਇਹ ਗੱਲ ਖਾੜਕੂ ਲਹਿਰ ਦੇ ਮੌਕੇ ਜੇਕਰ ਦੇਖਿਆ ਜਾਵੇ, ਬਹੁਤ ਸਾਰੇ ਭਰਾ ਇਹੀ ਕਹਿੰਦੇ ਨੇ ਕਿ ਹਰਮਿੰਦਰ ਸਿੰਘ ਸੰਧੂ ਨੂੰ ਦੁਸ਼ਮਣ ਦੇ ਖਾਨੇ 'ਚ ਨਹੀਂ ਸੁੱਟਣਾ ਚਾਹੀਦਾ ਸੀ। ਜੇ ਖਾੜਕੂ ਧਿਰਾਂ ਨੂੰ ਉਹਦੀ ਵਰਕਿੰਗ ਦੇ ਨਾਲ ਪ੍ਰੋਬਲਮ ਸੀ ਤਾਂ ਵਰਕਿੰਗ ਤੇ ਕਰੀ ਰੱਖਣੀ ਚਾਹੀਦੀ ਸੀ, ਉਹਨੂੰ ਵਿਚਰਨ ਦੇਣਾ ਚਾਹੀਦਾ ਸੀ। ਸੋ ਅੱਜ ਵੀ ਅਸੀਂ ਕਹਿੰਦੇ ਆ ਕਿ ਮੈਨੂੰ ਖੁਦ ਨੂੰ ਭਾਈ ਅਮਰਤਪਾਲ ਸਿੰਘ ਦਾ ਭਾਰਤੀ ਹਕੂਮਤੀ ਤੰਤਰ ਅਧੀਨ ਚੋਣਾਂ ਲੜਨਾ ਜੇ ਪਸੰਦ ਪ੍ਰਵਾਨ ਨਹੀਂ, ਤਾਂ ਤੁਹਾਡੇ ਸਾਹਮਣੇ ਆ ਕਿ ਮੈਂ ਉਹਦੀ ਗੱਲ ਵੀ, ਉਹਦੇ ਪੱਖ ਦੀ ਗੱਲ ਵੀ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦਾ। ਬੇਸ਼ੱਕ ਮੇਰਾ ਨਜ਼ਰੀਆ ਵੱਖਰਾ ਹੋ ਸਕਦਾ, ਪਰ ਉਹਦਾ ਨਜ਼ਰੀਆ ਤਾਂ ਸੰਗਤ ਨਾਲ ਸਾਂਝਾ ਕਰਨਾ ਬਣਦਾ ਹੈ ਨਾ। ਦੂਜੀ ਗੱਲ, ਜੇਕਰ ਅਸੀਂ ਸਾਰੇ, ਅੰਗਰੇਜ਼ੀ ਦੀ ਇੱਕ ਕਹਾਵਤ ਆ, ਪੰਜਾਬੀ 'ਚ ਕਹਿੰਦੇ ਆ ਵੀ ਸਾਰੇ ਆਂਡੇ ਇੱਕ ਟੋਕਰੀ 'ਚ ਰੱਖਣੇ, ਤਾਂ ਆਪਾਂ ਜੇਕਰ ਸਾਰੇ ਇੱਕੋ ਹੀ ਕਹੀਏ ਵੀ ਏਦਾਂ ਹੀ ਗੱਲ ਬਣੂਗੀ, ਇਹ ਨਾਮੁਮਕਿਨ। ਸਾਨੂੰ ਜਿਵੇਂ ਕਹਿੰਦੇ ਆ 1000 ਫੁੱਲ ਖਿੜਨ ਦਿਓ। ਹਰ ਇੱਕ ਵਿਅਕਤੀ ਰਾਹੀਂ ਜਿਹੜਾ ਕੌਮ ਦੀ ਆਜ਼ਾਦੀ ਦਾ ਆਈਡੀਆ ਲੈ ਕੇ ਆਉਂਦਾ, ਉਹਨੂੰ ਵਿਚਰਨ ਦਾ, ਉਹਨੂੰ ਤੁਰਨ ਫਿਰਨ ਦਾ ਮੌਕਾ ਦੇਣਾ ਚਾਹੀਦਾ। ਇਹ ਗੱਲ ਆਪਦੀ ਥਾਂ ਤੇ ਆ ਕਿ ਭਾਈ ਅਮਰਤਪਾਲ ਸਿੰਘ ਦਾ ਜਾਂ ਭਾਈ ਸਰਬਜੀਤ ਸਿੰਘ ਦਾ ਜਾਂ ਮਾਨ ਸਾਹਿਬ ਦਾ ਇਸ ਤਰੀਕੇ ਦਾ ਵਿਚਰਨਾ ਇੰਡੀਅਨ ਸਟੇਟ ਵੱਲੋਂ ਵੀ ਕਈ ਤਰੀਕਿਆਂ ਨਾਲ ਦੇਖਿਆ ਜਾ ਰਿਹਾ। ਕੱਲ ਦੇ ਪਰਸੋਂ ਦੇ ਪ੍ਰੋਗਰਾਮਾਂ 'ਚ ਆਪਾਂ ਖੁਦ ਇਹ ਤੇ ਗੱਲ ਕੀਤੀ ਆ ਕਿ ਅਗਲੇ ਕਹਿੰਦੇ ਆ ਕਿ ਦੇਖੋ ਜੀ, ਜਿਹੜੇ ਖਾਲਿਸਤਾਨ ਦੇ ਝੰਡੇ ਚੱਕੀ ਫਿਰਦੇ ਸੀ, ਹੁਣ ਭਾਰਤੀ ਸੰਵਿਧਾਨ ਨੂੰ ਮੰਨ ਕੇ ਉਹ ਚੋਣਾਂ ਲੜਦੇ ਫਿਰਦੇ ਆ। ਪਰ ਜੇਕਰ ਲੜਨ ਵਾਲਿਆਂ ਨੂੰ ਇਤਰਾਜ਼ ਨਹੀਂ, ਲੜਾਉਣ ਵਾਲਿਆਂ ਨੂੰ ਇਤਰਾਜ਼ ਨਹੀਂ, ਵੋਟਾਂ ਪਾਉਣ ਵਾਲਿਆਂ ਨੂੰ ਇਤਰਾਜ਼ ਨਹੀਂ,
ਆਪਾਂ ਉਹਨਾਂ ਨੂੰ ਇੰਨਾ ਕੁ ਗ੍ਰੇ ਏਰੀਆ ਦੇ ਦਈਏ। ਉਹ ਜੇਕਰ ਕੌਮ ਦਾ ਭਲਾ ਕਰ ਦੇਣਗੇ ਕੁਛ ਤਾਂ ਚੰਗਾ, ਜੇ ਨਹੀਂ ਕਰਨਗੇ ਤਾਂ ਜਿੱਥੇ ਹੋਰ ਇੰਨੇ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਨੈਗੇਟਿਵ ਸ਼ੇਡ ਵਿੱਚ ਆ ਗਿਆ, ਇਹਨਾਂ ਦਾ ਵੀ ਆਜੂ। ਜਾਂ ਲੋਕ ਇਹ ਕਹਿਣਗੇ ਕਿ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਪਰ ਨਹੀਂ ਕਾਮਯਾਬ ਹੋਏ, ਜਾਂ ਇਹ ਕਹਿਣਗੇ ਕਿ ਜੋ ਬੇਈਮਾਨ ਸੀ। ਪਰ ਅੱਜ ਪਹਿਲਾਂ ਹੀ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਤੋਂ ਆਪਾਂ ਬਚੀਏ। ਖੈਰ, ਅੱਜ ਆਪਾਂ ਇਸ ਗੱਲ ਨੂੰ ਮੰਨੀਏ ਕਿ ਸਾਡੀ ਕੌਮ ਨੇ ਬਹੁਤ ਘਾਟੇ ਨਫੇ ਨੁਕਸਾਨ ਦੇਖੇ, ਪਰ ਅੱਜ ਵੀ ਕੌਮ ਦੇ ਵਿੱਚ ਲੜਨ ਦੀ, ਅੜਨ ਦੀ, ਖੜਨ ਦੀ ਜੁਰਤ ਹੈਗੀ ਆ। ਦਿਨੋਂ ਦਿਨ ਸਾਡੇ ਸੰਘਰਸ਼ ਨੂੰ ਬੁਲੰਦੀ ਮਿਲ ਰਹੀ ਆ। ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਢੰਗ ਤਰੀਕਿਆਂ ਨਾਲ ਕੌਮ ਦੀ ਲੜਾਈ ਜਿਹੜੀ ਆ ਉਹ ਮਜ਼ਬੂਤ ਹੁੰਦੀ ਦਿਖ ਰਹੀ ਆ। ਸੱਚੇ ਪਾਤਸ਼ਾਹ ਦੇ ਦਰ ਤੇ ਅਰਦਾਸ ਕਰੀਏ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੇ। ਉਸ ਦਿਨ ਦੀ ਉਡੀਕ ਤੇ ਆਸ ਵਿੱਚ ਇੱਥੇ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।